ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਹੈਗੇ, ਸਾਡੇ ਸਾਰੇ ਹੀ ਸਟੇਸ਼ਨਸ, AM ਸਟੇਸ਼ਨਸ, FM ਸਟੇਸ਼ਨ, ਨਾਲ ਦੀ ਨਾਲ ਟੈਲੀਫੋਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦਾ ਆਖਰੀ ਤਰੀਕ ਹੈਗੀ ਆ, ਮਈ 31, ਅਤੇ ਦਿਨ ਹੈਗਾ ਵੀਰਵਾਰ। ਬਿਲਕੁਲ। ਅਤੇ ਸਰੋਤਿਓ, ਤੁਹਾਡੇ ਲਈ ਪੇਸ਼ ਕਰਾਂਗੇ ਆਪਾਂ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਉਸ ਦੇ ਨਾਲ ਨਾਲ ਵਿਸ਼ਵ ਦੇ ਵਿੱਚ ਕੀ ਚੱਲ ਰਿਹਾ ਉਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਿਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਮਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਅਮਰਜੀਤ ਸਿੰਘ ਸਟਾਕਟਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ, ਅਤੇ ਜਿਹੜਾ USA ਆ ਉਹਨਾਂ ਨੇ ਹੁਣ ਆਪਣਾ ਗੁਆਂਢੀ ਮੁਲਕ ਕੈਨੇਡਾ ਅਤੇ ਨਾਲ ਦੀ ਨਾਲ ਮੈਕਸੀਕੋ ਅਤੇ ਯੂਰਪ ਦੇ ਉੱਤੇ ਵੀ ਜਿਹੜਾ ਆ ਇੱਕ ਤਰ੍ਹਾਂ ਦਾ ਟੈਰਿਫ ਆ ਉਹ ਲਾ ਦਿੱਤਾ ਹੈਗਾ ਆ ਮੈਟਲ ਦੇ ਉੱਤੇ। ਅਤੇ ਐਲੂਮੀਨੀਅਮ ਅਤੇ ਸਟੀਲ ਦੇ ਉੱਤੇ ਜਿਹੜਾ ਆ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਅਨਾਊਂਸ ਕੀਤਾ ਹੈਗਾ ਆ ਭਈ ਜਿਹੜਾ ਮੈਟਲ ਇਹਨਾਂ ਮੁਲਕਾਂ ਤੋਂ ਆਉਂਦਾ ਹੈਗਾ ਆ ਉਹਦੇ ਉੱਤੇ ਜਿਹੜਾ ਆ 25% ਸਟੀਲ ਦੇ ਉੱਤੇ ਅਤੇ 10% ਐਲੂਮੀਨੀਅਮ ਦੇ ਉੱਤੇ ਜਿਹੜੀਆਂ ਯੂਰਪੀਅਨ ਯੂਨੀਅਨ, ਕੈਨੇਡਾ ਅਤੇ ਮੈਕਸੀਕੋ ਤੋਂ ਆਉਂਦਾ ਆ ਉਹਦੇ ਉੱਤੇ ਟੈਕਸ ਲਾ ਦਿੱਤਾ ਗਿਆ ਹੈ। ਜੀ ਬਿਲਕੁਲ। ਇਹ ਦੇਖਿਆ ਜਾਵੇ ਤਾਂ ਇਹ ਅਗਲਾ ਕਦਮ ਮੰਨਿਆ ਜਾ ਸਕਦਾ, ਕਿਉਂਕਿ ਕੁਛ ਦਿਨ ਪਹਿਲਾਂ ਹੀ ਚਾਈਨਾ ਦੇ ਉੱਤੋਂ ਜਿਹੜਾ $50 ਬਿਲੀਅਨ ਦਾ ਸਮਾਨ ਆਉਂਦਾ ਆ ਉਸ ਉੱਤੇ ਵੀ 25% ਜਿਹੜਾ ਟੈਰਿਫ ਆ ਉਹ ਲਾਉਣ ਦੀ ਇਹਨਾਂ ਨੇ ਘੋਸ਼ਣਾ ਕੀਤੀ ਸੀ। ਅਤੇ ਜੇ ਸਭ ਨੂੰ ਯਾਦ ਹੋਵੇਗਾ, ਇਸ ਦੇ ਬਾਰੇ ਵੀ ਪਹਿਲੋਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਇਸ਼ਾਰੇ ਜਿਹੜੇ ਆ ਉਹ ਕੀਤੇ ਸੀਗੇ ਵੀ ਇੱਦਾਂ ਕਰਾਂਗੇ, ਪਰ ਫਿਰ ਬਾਅਦ ਦੇ ਵਿੱਚ ਇਹਨਾਂ ਸਾਰੇ ਮੁਲਕਾਂ ਨੂੰ, ਯੂਰਪੀਅਨ ਯੂਨੀਅਨ ਨੂੰ, ਕੈਨੇਡਾ ਨੂੰ, ਮੈਕਸੀਕੋ ਨੂੰ ਸਮਾਂ ਦਿੱਤਾ ਗਿਆ ਵੀ ਨੈਗੋਸ਼ੀਏਟ ਜਿਹੜਾ ਕੀਤਾ ਜਾਵੇ, ਗੱਲਬਾਤ ਜਿਹੜੀ ਕੀਤੀ ਜਾਵੇ ਵੀ ਕਿਸ ਤਰੀਕੇ ਦੇ ਨਾਲ ਇਹ ਟੈਰਿਫਸ ਜਿਹੜੇ ਲਾਏ ਜਾਣਗੇ, ਵੀ ਤੁਸੀਂ ਲਾਉਣੇ ਆ, ਘਟਾਉਣੇ ਆ, ਜਾਂ ਕੀ ਹੋਊਗਾ। ਇਹ ਸਾਰੀ ਗੱਲਬਾਤ ਮੈਨੂੰ ਲੱਗਦਾ ਨਹੀਂ ਕਿਸੇ ਪਾਸੇ ਜਿਹੜੀ ਨੇਪਰੇ ਚੜ੍ਹੀ ਜਾਂ ਕਿਸੇ ਇੱਕ ਟੀਚੇ ਦੇ ਉੱਤੇ ਜਿਹੜੀ ਪਹੁੰਚੀ ਆ, ਜਿਸ ਦੇ ਚੱਲਦਿਆਂ ਹੁਣ ਜਿਹੜੇ ਟਰੰਪ ਸਰਕਾਰ ਦੇ ਦੁਆਰਾ ਇਸ ਦੇ ਉੱਤੇ ਯੂਰਪੀਅਨ ਪੂਰੀ ਯੂਨੀਅਨ ਦੇ ਉੱਤੇ, ਕੈਨੇਡਾ, ਮੈਕਸੀਕੋ ਦੇ ਉੱਤੇ ਜਿਹੜਾ 50% ਇੰਪੋਰਟਡ ਸਟੀਲ ਅਤੇ 10% ਜਿਹੜਾ ਟੈਰਿਫ ਆ ਉਹ ਇੰਪੋਰਟਡ ਅਲਮੀਨੀਅਮ ਦੇ ਉੱਤੇ ਲਾ ਦਿੱਤਾ ਗਿਆ ਆ। ਕਾਰਨ ਇਹੀ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਦੱਸਿਆ ਆ ਵੀ ਇਹਦੇ ਨਾਲ ਇਹ ਜਿਹੜੇ ਅਮਰੀਕਾ ਦੇ ਵਿੱਚ ਬਣਦੀਆਂ ਚੀਜ਼ਾਂ ਆ ਉਹਨਾਂ ਨੂੰ ਬਚਾਉਣ ਦੇ ਲਈ, ਉਹਨਾਂ ਦੀ ਜਿਹੜੀ ਆ ਖਪਤ ਜਿਹੜੀ ਆ ਉਹ ਵਧੇ, ਇਸ ਦੇ ਲਈ ਅਤੇ ਉਹਨਾਂ ਦਾ ਜਿਹੜੀ ਪ੍ਰੋਡਕਸ਼ਨ ਆ ਉਹ ਵਧੇ, ਇਹ ਕੀਤਾ ਗਿਆ ਆ ਤਾਂ ਜੋ ਲੋਕ ਫਿਰ ਜਿਹੜੀ ਅਮਰੀਕਾ ਦੀ ਬਣੀ ਹੋਈ ਚੀਜ਼ ਜਿਹੜੀ ਲੈਣਗੇ। ਹੁਣ ਇਹ ਟੈਰਿਫ ਵਧਣ ਦੇ ਨਾਲ ਕੀ ਹੋਣਾ ਆ ਵੀ ਹਰ ਇੱਕ ਚੀਜ਼ ਜਿਹੜੀ ਆ ਉਸ ਦੇ ਵਿੱਚ ਮਹਿੰਗਾ ਜਿਹੜਾ ਆ ਉਹ ਸੌਦਾ ਹੋਊਗਾ, ਚਾਹੇ ਹੁਣ ਤੁਸੀਂ ਘਰਾਂ ਦੀ ਕੰਸਟਰਕਸ਼ਨ ਆ, ਚਾਹੇ ਕਮਰਸ਼ੀਅਲ ਬਿਲਡਿੰਗਸ ਦੀ ਜਿਹੜੀ ਕੰਸਟਰਕਸ਼ਨ ਆ, ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਮਹਿੰਗਾਈ ਜਿਹੜੀ ਆ ਉਸ ਦਾ ਵਾਧਾ ਹੋਊਗਾ। ਬਿਲਕੁਲ। ਸੋ ਇੱਕ ਤਰ੍ਹਾਂ ਨਾਲ ਇਹ ਟਰਾਈ ਹੋ ਰਹੀ ਆ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਜੋਬਸ ਕ੍ਰੀਏਟ ਕੀਤੀਆਂ ਜਾਣ। ਟੈਰਿਫ ਦਾ ਬਹੁਤ ਸਾਰੇ ਕਈ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਨਹੀਂ ਹੋਣਾ, ਟੈਰਿਫ ਦਾ ਦੱਸਦੇ ਜਾਈਏ ਵੀ ਇਹ ਜਿਹੜਾ ਇਹਨੂੰ ਟੈਕਸ ਜਾਂ ਡਿਊਟੀ ਕਹਿੰਦੇ ਹੈਗੇ ਆ ਜਿਹੜੀਆਂ ਚੀਜ਼ਾਂ ਇੰਪੋਰਟ ਜਾਂ ਐਕਸਪੋਰਟ ਹੁੰਦੀਆਂ ਹੈਗੀਆਂ ਉਹਨਾਂ ਦੇ ਉੱਤੇ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਸਟੀਲ ਅਤੇ ਐਲਮੀਨੀਅਮ ਦੇ ਉੱਤੇ ਪੈਨਲਟੀ ਕਹਿ ਲਓ ਜਾਂ ਟੈਕਸ ਕਹਿ ਲਓ, ਟੈਰਿਫ ਕਹਿ ਲਓ, ਇੱਕ 1962 ਦਾ ਲਾਅ ਬਣਿਆ ਹੋਇਆ ਆ
ਜਿਸ ਦੇ ਵਿੱਚ ਰਾਸ਼ਟਰਪਤੀ ਨੂੰ ਇਹ ਅਧਿਕਾਰ ਪ੍ਰਾਪਤ ਨੇ ਵੀ ਉਹ ਅਜਿਹੇ ਆਯਾਤ ਜਿਹੜੇ ਤੁਸੀਂ ਜਿਹੜੇ ਕਰਦੇ ਨੇ ਸਮਾਨ ਐਕਸਪੋਰਟ ਇੰਪੋਰਟ ਕਰਦੇ ਨੇ ਉਹਨਾਂ ਦੇ ਉੱਤੇ ਟੈਰਿਫ ਨੂੰ ਵਧਾ ਘਟਾ ਸਕਦੇ ਨੇ। ਇਹ ਦੇਖਦੇ ਹੋਏ ਵੀ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰਾ ਜਿਹੜਾ ਉਹ ਲੈ ਕੇ ਸੋ ਰਾਸ਼ਟਰਪਤੀ ਟਰੰਪ ਸਰਕਾਰ ਨੇ ਇਹੀ ਆਖਿਆ ਆ ਵੀ ਇਸ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਆ ਨੈਸ਼ਨਲ ਸਿਕਿਉਰਿਟੀ ਨੂੰ ਵੀ ਖਤਰਾ ਜਿਹੜਾ ਹੈਗਾ ਆ ਅਤੇ ਤਾਂ ਹੀ ਜਿਹੜਾ ਆ ਅਸੀਂ ਟੈਰਿਫ ਵਧਾਉਣ ਜਾ ਰਹੇ ਹਾਂ ਤਾਂ ਜੋ ਇੱਥੋਂ ਦੀ ਜਿਹੜੀਆਂ ਚੀਜ਼ਾਂ ਆ ਉਸ ਦਾ ਵਾਧਾ ਹੋਵੇ। ਇਸੇ ਨੂੰ ਹੀ ਦੇਖਦੇ ਹੋਏ ਜਿਹੜੀ ਸਟਾਕ ਮਾਰਕੀਟ ਅੱਜ ਆਲਰੇਡੀ 200 ਪੁਆਇੰਟ ਜਿਹੜੀ ਆ ਉਹ ਓਵਰਆਲ ਡਿੱਗੀ ਆ, ਪਰ ਜਿਹੜੇ US ਦੇ ਸਟੀਲ ਦੇ ਜਿਹੜੇ ਹੈਗੇ ਆ ਸਟਾਕਸ ਉਹ ਜਿਹੜੇ ਜ਼ਰੂਰ 3% ਤੱਕ ਜਿਹੜਾ ਉਹਨਾਂ ਨੂੰ ਵਾਧਾ ਹੋਇਆ ਆ। ਓਬਵੀਅਸਲੀ ਜਿਹੜੀ ਚੀਜ਼ ਦੀ ਫਿਰ ਖਪਤ ਇੱਥੇ ਜ਼ਿਆਦਾ ਵਧਣੀ ਆ ਤਾਂ ਉਹਦੇ ਵਿੱਚ ਤਾਂ ਲੋਕਾਂ ਨੇ ਫਿਰ ਪੈਸੇ ਡਾਲਰ ਜਿਹੜੇ ਆ ਉਹ ਇਨਵੈਸਟ ਕਰਨੇ ਹੀ ਹੈਗੇ ਨੇ। ਬਿਲਕੁਲ। ਸੋ ਬਿਲਕੁਲ ਇਹ ਮਾਰਚ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਵੱਲੋਂ ਅਨਾਊਂਸ ਕੀਤਾ ਗਿਆ ਸੀ ਵੀ ਅਸੀਂ ਜਿਹੜੀਆਂ ਆ ਟੈਰਿਫ ਲਾਵਾਂਗੇ ਨਾਫਟਾ ਦਾ ਜਦੋਂ ਤੋਂ ਰੌਲਾ ਪਿਆ ਸੀ ਅਤੇ ਉਸ ਤੋਂ ਬਾਅਦ ਫਿਰ ਜਿਹੜੀ ਟੈਂਪਰੇਰੀ ਐਗਜ਼ੈਂਪਸ਼ਨ ਲੈ ਲਈ ਸੀ ਕੈਨੇਡਾ ਅਤੇ ਮੈਕਸੀਕੋ ਨੇ ਮਾਰਚ ਦੇ ਵਿੱਚ ਤਾਂ ਕਿ ਭਈ ਉਸ ਸਮੇਂ ਦੇ ਦੌਰਾਨ ਐਗਜ਼ੈਂਪਸ਼ਨ ਦੇ ਦੌਰਾਨ ਉਹ ਦੋਨੋਂ ਹੀ ਮੁਲਕ USA ਦੇ ਨਾਲ ਰਲ ਕੇ ਕੋਈ ਨਾ ਕੋਈ ਜਿਹੜੀ ਆ ਨੈਗੋਸ਼ੀਏਸ਼ਨ ਕਰ ਲੈਣ। ਪਰ ਅੱਜ ਦੀ ਡੇਟ ਤੱਕ ਜਿਹੜੀ ਆ ਉਹ ਨੈਗੋਸ਼ੀਏਸ਼ਨ ਕੈਨੇਡਾ ਮੈਕਸੀਕੋ ਅਤੇ US ਵੱਲੋਂ ਜਾਂ ਯੂਰਪ ਵੱਲੋਂ ਕਿਸੇ ਤਰ੍ਹਾਂ ਨਾਲ ਚੜ੍ਹੀ ਨਹੀਂ ਅਤੇ ਸਿਰੇ ਨਹੀਂ ਚੜ੍ਹੀ ਅਤੇ ਹੁਣ ਜਿਹੜਾ ਆ ਅੱਜ ਰਾਤ ਤੋਂ ਜਿਹੜੇ US ਦੇ ਕਮਰਸ ਸੈਕਟਰੀ ਹੈਗੇ ਆ ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈਗਾ ਵੀ ਅੱਜ ਰਾਤ ਮਿਡਨਾਈਟ ਥਰਸਡੇ ਤੋਂ ਜਿਹੜਾ ਟੈਰਿਫ ਆ ਇਹ ਬਿਲਕੁਲ ਸਟੀਲ ਤੇ ਐਲੂਮੀਨੀਅਮ ਦੀਆਂ ਜਿਹੜੀਆਂ ਚੀਜ਼ਾਂ ਕੈਨੇਡਾ ਮੈਕਸੀਕੋ ਤੋਂ ਯੂਰਪ ਤੋਂ USA ਆ ਰਹੀਆਂ ਉਹਨਾਂ ਦੇ ਉੱਤੇ ਸ਼ੁਰੂ ਹੋ ਰਿਹਾ ਹੈਗਾ ਆ। ਇਹ ਜਿਹੜੀ ਆ ਸਟੇਟਮੈਂਟ US ਦੇ ਜਿਹੜੇ ਕਮਰਸ ਸੈਕਟਰੀ ਆ ਬਿਲਵਰ ਰੌਸ ਉਹਨਾਂ ਨੇ ਅੱਜ ਰਿਪੋਰਟਰਸ ਨੂੰ ਦਿੱਤੀ। ਜੀ ਮੈਕਸੀਕੋ ਨੇ ਤੁਰੰਤ ਹੀ ਇਸ ਦੇ ਉੱਤੇ ਜਿਹੜੀ ਆ ਟਿੱਪਣੀ ਕੀਤੀ ਹੈ, ਕਹਿੰਦੇ ਵੀ ਜਿਹੜੇ ਅਮਰੀਕਾ ਨੇ ਇਹ ਫੈਸਲਾ ਲਿਆ ਆ ਇਹ ਠੀਕ ਨਹੀਂ ਹੈਗਾ ਅਤੇ ਉਹਨਾਂ ਨੇ ਨਾਲ ਹੀ ਇਹ ਵੀ ਆਖਿਆ ਆ ਆਪਣੇ ਮੁਲਕ ਦੇ ਲੋਕਾਂ ਨੂੰ ਅਤੇ ਅਮਰੀਕਾ ਨੂੰ ਵੀ ਕਿਹਾ ਆ ਵੀ ਅਸੀਂ ਵੀ ਇਸੇ ਦੇ ਮੁਕਾਬਲੇ ਜਿਹੜੀਆਂ ਚੀਜ਼ਾਂ ਅਮਰੀਕਾ ਤੋਂ ਉਹਨਾਂ ਦੇ ਮੁਲਕਾਂ ਦੇ ਵਿੱਚ ਆਉਂਦੀਆਂ ਆ ਉਹਨਾਂ ਉੱਤੇ ਜਿਹੜਾ ਅਸੀਂ ਟੈਕਸ ਉਹ ਲਾਵਾਂਗੇ। ਅਮਰੀਕਾ ਤੋਂ ਕਹਿੰਦੇ ਕਾਫੀ ਲੈਂਪਸ, ਪੋਰਕ, ਫਰੂਟ, ਚੀਜ਼ ਅਤੇ ਫਲੈਟ ਸਟੀਲ ਜਿਹੜਾ ਆ ਉਹ ਮੈਕਸੀਕੋ ਨੂੰ ਜਾਂਦਾ ਆ। ਯੂਰਪ ਨੇ ਵੀ ਇਹ ਆਲਰੇਡੀ ਪਹਿਲੋਂ ਹੀ ਘੋਸ਼ਣਾ ਕਰ ਦਿੱਤੀ ਸੀ ਵੀ ਜੇ ਅਮਰੀਕਾ ਅਜਿਹਾ ਕੁਛ ਕਰਦਾ ਹੈ ਯੂਰਪੀਅਨ ਸੰਘ ਜਿਹੜੇ ਆ ਉਹ ਵੀ ਉਸੇ ਹੀ ਪੱਧਰ ਦੇ ਉੱਤੇ 25% ਤੱਕ ਦਾ ਜਿਹੜਾ ਟੈਰਿਫ ਆ ਟੈਕਸ ਆ ਉਹ US ਦੇ ਪ੍ਰੋਡਕਟਸ ਯੂਰਪ ਦੇ ਵਿੱਚ ਕਹਿੰਦੇ ਮੇਜਰ ਚੀਜ਼ਾਂ ਜਾਂਦੀਆਂ ਨੇ ਮੋਟਰਸਾਈਕਲ, ਡੈਨਿਮ, ਸਿਗਰਟ, ਕ੍ਰੈਨਬੈਰੀ ਜੂਸ, ਪੀਨਟ ਬਟਰ। ਸੋ ਇਹਨਾਂ ਉੱਤੇ 25% ਟੈਕਸ ਜਿਹੜਾ ਆ ਉਹ ਉੱਥੇ ਠੋਕਿਆ ਜਾਊਗਾ। ਯੂਰਪੀਅਨ ਸੰਘ ਦੇ ਜਿਹੜੇ ਟ੍ਰੇਡ ਕਮਿਸ਼ਨਰ ਨੇ ਸਿਸਿਲੀਆ ਮੈਲਮਸਟ੍ਰੋਮ ਉਹਨਾਂ ਨੇ ਕਿਹਾ ਵੀ ਅੱਜ ਵਰਲਡ ਟ੍ਰੇਡ ਦੇ ਲਈ ਵਿਸ਼ਵ ਦੇ ਵਿੱਚ ਜਿਹੜਾ ਕਹਿ ਲਓ ਵੀ ਟ੍ਰੇਡ ਆ ਉਸ ਦੇ ਲਈ ਬੜਾ ਮਾੜਾ ਦਿਨ ਆ ਅਤੇ ਅਸੀਂ ਇਹ ਚੀਜ਼ ਨਾ ਵਾਪਰੇ ਇਸ ਦੇ ਲਈ ਆਪਣੇ ਵੱਲੋਂ ਪੂਰੀ ਜਿਹੜੀ ਆ ਕੋਸ਼ਿਸ਼ ਕੀਤੀ ਸੀ। ਉਧਰ ਜਿਹੜੇ ਸਾਡੇ ਉੱਤਰੀ ਪਾਸੇ ਦੇ ਜਿਹੜੇ ਗਵਾਂਢੀ ਮੁਲਕ ਹੈਗਾ ਕੈਨੇਡਾ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਉਹ ਕਹਿੰਦੇ ਆ ਵੀ ਅੱਜ ਇਸੇ ਦੇ ਮੁਤਲਕ ਇੱਕ ਪ੍ਰੈਸ ਕਾਨਫਰੰਸ ਉੱਥੇ ਕਰਨ ਜਾ ਰਹੇ ਆ ਅਤੇ ਨਾਲ ਹੀ ਉਹਨਾਂ ਨੇ ਪਹਿਲੋਂ ਵੀ ਇਹ ਘੋਸ਼ਣਾ ਕੀਤੀ ਸੀ ਵੀ ਜੇ ਅਮਰੀਕਾ ਅਜਿਹਾ ਕਦਮ ਚੱਕਦਾ ਆ ਅਤੇ ਉਹ ਵੀ ਆਪਣੇ ਵੱਲੋਂ ਜਿਹੜਾ ਆ ਉਹ ਰਿਸਪੋਂਸਿਵ ਮੈਜਰਸ ਡਿਫੈਂਡ ਕਰਨ ਦੇ ਲਈ ਆਪਣੇ ਟ੍ਰੇਡ ਨੂੰ ਉਹ ਜਿਹੜੇ ਕਰਨਗੇ ਕਿਉਂਕਿ ਦੇਖੋ ਹਰਜੋਤ ਸਿੰਘ ਜੀ ਇਸ ਦੇ ਨਾਲ ਬਹੁਤ ਵੱਡਾ ਜਿਹੜਾ ਆ ਅਰਥ ਸ਼ਾਸਤਰ ਦੇ ਉੱਤੇ ਜਿਹੜਾ ਫਰਕ ਪੈਣਾ ਹੀ ਪੈਣਾ ਆ। ਜੇ ਸਾਰੀਆਂ ਚੀਜ਼ਾਂ ਇੱਧਰ ਮਹਿੰਗੀਆਂ ਹੋਈਆਂ ਬਹੁਤ ਸਾਰੇ ਹੁਣ ਦੇਖੋ ਯੂਰਪ ਦੇ ਵਿੱਚ ਕਿੰਨਾ ਸਮਾਨ ਜਾਂਦਾ ਆ ਜਿਹੜਾ ਡਰਾਈ ਨਟਸ ਜਾਂਦੇ ਨੇ ਹੋਰ ਕਈ ਕੁਛ ਜਿਹੜਾ ਜਾਂਦਾ ਜਿੱਦਾਂ ਦੱਸਿਆ ਹੀ ਆ ਜੇ ਉਹ ਚੀਜ਼ਾਂ ਮਹਿੰਗੀਆਂ ਹੋਣਗੀਆਂ ਉਹਨਾਂ ਦੀ ਖਪਤ ਜਿਹੜੀ ਆ ਉੱਥੇ ਉਹ ਘਟੂਗੀ ਇੱਥੇ ਪੈਦਾਵਾਰ ਉਹਨਾਂ ਨੂੰ ਘਟਾਉਣੀ ਪਊਗੀ ਲੋਕਾਂ ਨੂੰ ਜਿਹੜਾ ਲੇ ਆਫ ਵੀ ਕਰਨਾ ਪੈ ਸਕਦਾ ਆ। ਸੋ ਉਸੇ ਤਰੀਕੇ ਦੇ ਨਾਲ ਜਿਹੜਾ ਸਮਾਨ ਅਮਰੀਕਾ ਦੇ ਵਿੱਚ ਆ ਜੇ ਉਹਨਾਂ ਉੱਤੇ ਟੈਰਿਫ ਲੱਗ ਰਿਹਾ ਆ ਉਹ ਦੂਜੇ ਪਾਸੇ ਮੁਲਕਾਂ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਅਸਰ ਪਊਗਾ। ਅਤੇ ਹੁਣ ਇੱਕ ਚੀਜ਼ ਜਿਹੜੀ ਆ ਇਹ ਸਮਝ ਲੈਣੀ ਚਾਹੀਦੀ ਆ ਵੀ ਹੁਣ ਨਾਫਟਾ ਆ ਉਹ ਲੱਗਦਾ ਨਹੀਂ ਆ ਵੀ ਬਚੂਗਾ। ਨਾਫਟਾ ਦੇ ਅਧੀਨ ਜਿਹੜਾ ਟਿੰਬਰ ਦਾ ਟਰੇਡ ਆ ਜਾਂ ਹੋਰ ਕਈ ਚੀਜ਼ਾਂ ਦਾ ਟਰੇਡ ਕੈਨੇਡਾ ਦੇ ਨਾਲ ਆ ਅਤੇ ਇੱਦਾਂ ਹੀ ਮੈਕਸੀਕੋ ਦੇ ਨਾਲ ਹੋਰ ਚੀਜ਼ਾਂ ਦਾ ਜਿਹੜਾ ਟਰੇਡ ਆ ਉਸ ਦੇ ਉੱਤੇ ਵੀ ਹੁਣ ਖਾਸਾ ਜਿਹੜਾ ਖਤਰਾ ਬਣਿਆ ਆ। ਸੋ ਇਹ ਵੀ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਬਾਕੀ ਦੇ ਮੁਲਕ ਵੀ ਇਕੱਠੇ ਹੋ ਕੇ ਅਮਰੀਕਾ ਦੇ ਆਲਮੋਸਟ ਸਾਰੇ ਪ੍ਰੋਡਕਟਾਂ ਦੇ ਉੱਤੇ ਜਿਹੜਾ ਜ਼ਿਆਦਾ ਟੈਰਿਫ ਜਿਹੜਾ ਆ
ਉਹ ਲਾਉਣ, ਉਹ ਟੈਕਸ ਲਾਉਣ। ਇਹਦੇ ਨਾਲ ਅਮਰੀਕਾ ਦੇ ਵਿੱਚ ਵੀ ਜਿਹੜੀ ਆ ਉਹ ਬਹੁਤ ਵੱਡੀ ਜਿਹੜੀ ਖਲਬਲੀ ਮਚਣ ਦੇ ਅਸਾਰ ਹੈਗੇ ਆ। ਦੇਖਦੇ ਆ ਇਹ ਸਾਰੇ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਨਜਿੱਠਣਗੇ, ਕਿਉਂਕਿ ਇਸ ਵਰ੍ਹਾ ਵੀ ਜਿਹੜਾ ਇਲੈਕਸ਼ਨ ਦਾ ਵਰ੍ਹਾ ਹੈਗਾ ਆ। ਦੇਖਦੇ ਆ ਵੀ ਕਿੰਨਾ ਕੁ ਰਿਸਕ ਕਿੱਥੋਂ ਤੱਕ ਜਿਹੜਾ ਹੋਊਗਾ, ਕਿ ਸਿਰਫ ਇਹ ਇੱਕ ਕਹਿ ਸਕਦੇ ਆ ਵੀ ਇਹਨਾਂ ਦੀ ਪਹਿਲੀ ਚਾਲ ਸੀ ਤਾਂ ਜੋ ਸਾਰੇ ਮੁਲਕਾਂ ਨੂੰ ਇੱਕ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਲਿਆਂਦਾ ਜਾ ਸਕੇ ਤੇ ਆਪਣੀ ਜਿਹੜੀ ਮਰਜ਼ੀ ਵਾਲੀ ਜਿਹੜੀ ਡੀਲ ਆ ਉਹ ਉਸ ਦੇ ਵੱਲ ਨੂੰ ਉਹਨਾਂ ਸਾਰਿਆਂ ਨੂੰ ਧੱਕਿਆ ਜਾ ਸਕੇ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਇੱਕ ਖਬਰ ਹੋਰ ਆਈ ਆ, ਜਿਹੜੇ ਵਿਲਬਰ ਰੌਸ ਹੈਗੇ ਆ ਕਮਰਸ ਸੈਕਟਰੀ, ਉਹ ਕਹਿੰਦੇ ਵੀ ਸਟਿਲ ਉਹ ਚਾਈਨਾ ਨੂੰ ਜਾਣ ਦੀ ਜਿਹੜੀ ਪਲਾਨ ਕਰ ਰਹੇ ਹੈਗੇ ਆ ਤਾਂ ਕਿ ਜਿਹੜੀਆਂ ਟ੍ਰੇਡ ਟਾਕਸ ਹੈਗੀਆਂ ਆ ਉਹ ਚੱਲਦੀਆਂ ਰਹਿਣ। ਪਰ ਕਹਿੰਦੇ ਭਈ ਹੁਣ ਰਿਪੋਰਟਸ ਇਹ ਆ ਰਹੀਆਂ ਵੀ ਸ਼ਾਇਦ ਉਹਨਾਂ ਦੀ ਜਿਹੜਾ ਇਹ ਟ੍ਰਿਪ ਆ ਉਹ ਕੈਂਸਲ ਹੋ ਜਾਏ, ਕਿਉਂਕਿ ਚਾਈਨਾ ਦੀਆਂ ਵੀ $50 ਬਿਲੀਅਨ ਦੀਆਂ ਜਿਹੜੀਆਂ ਪ੍ਰੋਡਕਟਸ ਸੀਗੇ, ਚੀਜ਼ਾਂ ਸੀਗੀਆਂ, ਉਹਨਾਂ ਦੇ ਉੱਤੇ ਜਿਹੜਾ ਆ ਟੈਕਸ ਵਧਾਇਆ ਗਿਆ ਆ। ਜੀ ਸੋ ਓਵਰਆਲ ਦੇਖਦੇ ਆ ਜਿਹੜਾ ਕੀ ਹੁੰਦਾ ਆ। ਤੇ ਜਿੱਦਾਂ ਤੁਸੀਂ ਦੱਸ ਹੀ ਰਹੇ ਆ, ਕੱਲ੍ਹ ਵੀ ਦੱਸਿਆ ਸੀ ਵੀ ਵਿਲਬਰ ਰੌਸ ਵੀ ਜਿਹੜੇ ਚਾਈਨਾ ਨੂੰ ਸ਼ਾਇਦ ਵੀਕਐਂਡ ਦੇ ਉੱਤੇ ਜਾਣਗੇ। ਕਹਿੰਦੇ ਤੀਜਾ ਰਾਊਂਡ ਹੋਣਾ ਆ ਉਹਨਾਂ ਦਾ ਨੈਗੋਸੀਏਸ਼ਨ ਦਾ। ਸੋ ਦੇਖਦੇ ਆ ਜਾਣਗੇ ਵੀ ਨਹੀਂ ਜਾਣਗੇ ਜਾਂ ਉੱਥੇ ਜਾ ਕੇ ਕਿਹੜੀਆਂ ਨੈਗੋਸੀਏਸ਼ਨ ਜਿਹੜੀਆਂ ਆ ਉਹ ਕਰਨਗੇ। ਅਮਰੀਕਾ ਨੇ ਜਿਹੜੇ ਚਾਈਨਾ ਵਾਲੇ ਪ੍ਰੋਡਕਟਸ ਆ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ 15 ਜੂਨ ਨੂੰ ਜਿਹੜੀ ਉਹ ਦੇਣੀ ਆ। ਆਈ ਥਿੰਕ ਚਾਈਨਾ ਵਾਲਾ ਅਜੇ ਉਹਨਾਂ ਨੇ ਪਤਾ ਪੂਰਾ ਜਿਹੜਾ ਖੋਲ੍ਹਿਆ ਨਹੀਂ ਹੈਗਾ, ਅਤੇ ਇਸੇ ਲਈ ਸ਼ਾਇਦ ਨੈਗੋਸੀਏਸ਼ਨ ਦੇ ਲਈ ਵਿਲਬਰ ਰੌਸ ਆ ਉਹ ਉੱਥੇ ਹੋਰ ਜਿਹੜੇ ਜਾਣਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾਵੇ। ਕੈਨੇਡਾ, ਮੈਕਸੀਕੋ ਅਤੇ ਯੂਰਪੀਅਨ ਯੂਨੀਅਨ ਤੋਂ ਆਈ ਥਿੰਕ ਓਨਾ ਜ਼ਿਆਦਾ ਪ੍ਰੋਡਕਟ ਨਹੀਂ ਆਉਂਦਾ ਜਿੰਨਾ ਇਕੱਲੇ ਦਾ ਇਕੱਲਾ ਜਿਹੜਾ ਚਾਈਨਾ ਤੋਂ ਹੀ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਆ ਰਿਹਾ ਹੈਗਾ ਆ। ਸੋ ਵਿਲਬਰ ਰੌਸ ਹੁਣਾਂ ਨੇ ਜਿੱਦਾਂ ਆਪਾਂ ਦੱਸਿਆ ਸੀ ਵੀ ਕਹਿੰਦੇ ਵੀ ਸਾਡੀ ਇਹ ਵਿਊ ਹੈਗਾ ਆ ਵੀ ਜਿਹੜੀ ਸਟਰੋਂਗ ਇਕੋਨਮੀ ਤੋਂ ਬਗੈਰ ਜਿਹੜੀ ਨੈਸ਼ਨਲ ਸਿਕਿਉਰਿਟੀ ਆ ਉਹ ਸਟਰੋਂਗ ਨਹੀਂ ਹੋ ਸਕਦੀ, ਕਿਉਂਕਿ ਇਹੀ ਇੱਕ ਨੈਸ਼ਨਲ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੀ ਜਿਹੜੇ ਰਾਸ਼ਟਰਪਤੀ ਦੇ ਕੋਲ ਅਧਿਕਾਰ ਹੈਗਾ 1962 ਵਾਲਾ ਜਿਹੜੇ ਕਾਨੂੰਨ ਦੇ ਮੁਤਾਬਕ ਵੀ ਇਹ ਟੈਰਿਫਸ ਦੇ ਵਿੱਚ ਵਾਧਾ ਘਾਟਾ ਜਿਹੜਾ ਆ ਉਹ ਕਰ ਸਕਦੇ ਨੇ। ਅਤੇ ਇਸ ਮੌਕੇ ਇਹਨਾਂ ਨੇ ਸਾਰੇ ਹੀ ਵਿਸ਼ਵ ਨੂੰ ਹੁਣ ਜਿਹੜਾ ਕਹਿ ਲਓ ਵੀ ਇੱਕ ਝਟਕਾ ਜਿਹੜਾ ਆ ਵੱਡਾ ਦਿੱਤਾ ਹੈ। ਬਿਲਕੁਲ। ਪਹਿਲੇ ਦਿਨ ਤੋਂ ਹੀ ਜਦੋਂ ਤੋਂ ਹੀ ਇਲੈਕਸ਼ਨ ਦੇ ਵਿੱਚ ਇਨਵੋਲਵ ਹੋਏ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ ਇਹ ਕਿਹਾ ਸੀ ਵੀ ਲੋਕਾਂ ਨੂੰ ਇਹ ਆਈਡੀਆ ਨਹੀਂ ਹੈਗਾ ਵੀ ਜਿਹੜਾ ਬਾਹਰਲੇ ਮੁਲਕਾਂ ਤੋਂ ਸਾਡੇ ਸਮਾਨ ਆਉਂਦਾ ਹੈਗਾ ਜਾਂ ਅਸੀਂ ਬਾਹਰ ਭੇਜਦੇ ਹਾਂ ਵੀ ਕਿੰਨਾ ਉਹਨਾਂ ਦੇ ਉੱਤੇ ਜਿਹੜਾ ਟੈਕਸ ਆ ਲੱਗਦਾ ਹੈਗਾ, ਜਿਹੜੀਆਂ ਸਾਡੀਆਂ ਚੀਜ਼ਾਂ ਅਤੇ ਜਿਹੜਾ ਉਹਨਾਂ ਦੀਆਂ ਚੀਜ਼ਾਂ ਇੱਥੇ ਆਉਂਦੀਆਂ ਵੀ ਬੜਾ ਘੱਟ ਟੈਕਸ ਲੱਗਦਾ ਹੈਗਾ ਆ। ਸੋ ਉਹਨਾਂ ਦੇ ਮਨ ਦੇ ਵਿੱਚ ਤਾਂ ਪਹਿਲੇ ਦਿਨ ਤੋਂ ਹੀ ਸੀ ਵੀ ਇਹ ਕੰਮ ਕਰਨਾ ਹੈਗਾ ਆ। ਅਤੇ ਉੱਧਰੋਂ ਇਲੈਕਸ਼ਨ ਈਅਰ ਵੀ ਹੈਗਾ ਆ ਹੁਣ। ਇਸ ਮੈਨੂੰ ਲੱਗਦਾ ਨਹੀਂ ਵੀ ਦਸੰਬਰ ਤੱਕ ਕੋਈ ਜਿਹੜੀ ਆ ਨੈਗੋਸ਼ੀਏਸ਼ਨ ਹੋਊਗੀ, ਕਿਉਂਕਿ ਉਹ ਟੈਸਟ ਕਰਨਾ ਚਾਹੁੰਦੇ ਆ ਵੀ ਕਿਸ ਤਰ੍ਹਾਂ ਇਹ ਇਫੈਕਟ ਕਰੇਗਾ। ਪਰ ਅਗਰ ਯੂਰਪੀਅਨ ਯੂਨੀਅਨ ਮੁਲਕ ਜਿਹੜੇ ਹੈਗੇ ਆ ਉਹ ਵੀ US ਦੀਆਂ ਚੀਜ਼ਾਂ ਦੇ ਉੱਤੇ ਜਿਹੜਾ ਆਪਣਾ ਟੈਰਿਫਸ ਆ ਉਹ ਵਧਾ ਦਿੰਦੇ ਆ ਅਤੇ ਉਹਦੇ ਨਾਲ US ਦੇ ਵਿੱਚ ਵੀ ਫਰਕ ਪਏਗਾ। ਖਾਸ ਕਰਕੇ ਲੈਵਾਈ ਦੇ ਜਿਹੜੀਆਂ ਜੀਨਸ ਹੈਗੀਆਂ ਆ ਉਹ ਕਹਿੰਦੇ ਵੀ ਉਹਨਾਂ ਸਟੇਟਾਂ ਦੇ ਵਿੱਚ ਬਣਦੀਆਂ ਜਿੱਥੇ ਰਿਪਬਲਿਕਨਸ ਦਾ ਜ਼ੋਰ ਹੈਗਾ। ਜੇ ਉਹਨਾਂ ਦੀ ਸੇਲ ਘੱਟ ਜਾਂਦੀ ਆ ਤੇ ਉਹਨਾਂ ਨੂੰ ਵੀ ਇਲੈਕਸ਼ਨ ਦੇ ਵਿੱਚ ਅਫੈਕਟ ਕਰ ਸਕਦਾ ਹੈਗਾ। ਬਿਲਕੁਲ। ਹਾਰਲੇ ਡੇਵਿਡਸਨ ਨਾਲ ਜਿਹੜੇ ਬਾਈਕਸ ਆ ਉੱਧਰ ਜਾਂਦੇ ਨੇ, ਕੈਨਬੈਰੀ ਜੂਸ ਜਿਹੜਾ ਆ ਉਹ ਉੱਧਰ ਨੂੰ ਜਾ ਰਿਹਾ, ਹੋਰ ਬਹੁਤ ਕੁਛ ਜਿਹੜਾ ਉੱਥੇ ਜਾਂਦਾ ਆ ਸਿੱਧਾ ਫਾਰਮਰ ਦੇ ਉੱਤੇ ਅਤੇ ਵਰਕਰ ਕਲਾਸ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਵੱਡਾ ਅਸਰ ਜਿਹੜਾ ਪੈਣਾ ਆ। ਯੂਰਪੀਅਨ ਸੰਘ ਵਾਲਿਆਂ ਨੇ ਆਲਰੇਡੀ ਜਿਹੜਾ ਇਹ ਕਹਿ ਹੀ ਦਿੱਤਾ ਆ ਵੀ ਇਸ ਰਿਟੈਲੀਏਸ਼ਨ ਦੇ ਵਿੱਚ 25% ਟੈਰਿਫ ਜਿਹੜੇ ਆ ਉਹ ਵੀ ਜਿਹੜਾ ਲਾਉਣ ਜਾ ਰਹੇ ਆਟੋਮੈਟਿਕਲੀ ਕੀਮਤਾਂ ਦੇ ਵਿੱਚ ਉੱਧਰ ਵੀ ਚੀਜ਼ਾਂ ਦੇ ਉੱਤੇ ਵਾਧਾ ਹੋ ਜਾਣਾ। ਆਮ ਲੋਕਾਂ ਦੇ ਲਈ ਤਾਂ ਕਹਿ ਲਓ ਵੀ ਮਾੜੀ ਗੱਲ ਹੀ ਆ। ਸਾਰੀਆਂ ਚੀਜ਼ਾਂ ਦੇ ਉੱਤੇ ਜਦੋਂ ਟੈਕਸ ਵੱਧਦਾ ਤਾਂ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਕੇ ਫਿਰ ਸਭ ਤੱਕ ਪਹੁੰਚਦੀਆਂ ਨੇ ਅਤੇ ਕੋਈ ਵੀ ਜਾਣਾ ਆ ਉਹ ਮਹਿੰਗੀ ਚੀਜ਼ ਖਰੀਦ ਕੇ ਰਾਜੀ ਨਹੀਂ ਹੁੰਦਾ। ਜੀ ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਰਮਵੀਰ ਸਿੰਘ ਜੀ, ਪ੍ਰੈਜ਼ੀਡੈਂਟ ਟਰੰਪ ਨੇ ਅੱਜ ਇੱਕ ਦਿਨੇਸ਼ ਡੀ ਸੋਜ਼ਾ, ਇੱਕ ਕੰਜ਼ਰਵੇਟਿਵ ਕਮੈਂਟੇਟਰ ਹੈਗਾ ਆ, ਰਾਈਟਰ ਵੀ ਹੈਗਾ ਆ, ਉਹਨੂੰ ਜਿਹੜਾ ਆ ਮਾਫ ਕਰ ਦਿੱਤਾ ਆ। ਉਹਨਾਂ ਨੂੰ 2014 ਦੇ ਵਿੱਚ ਉਸਨੇ ਜਿਹੜੀ ਆ ਆਪਣੀ ਗਿਲਟੀ ਪਲੀਡ ਕੀਤੀ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਜਿਹੜੀਆਂ ਜਿਹੜੀਆਂ ਇਲੈਕਸ਼ਨ ਕੈਂਪੇਨ ਸੀਗੀਆਂ ਉਹਦੇ ਵਿੱਚ ਇਲੀਗਲ ਕੰਟਰੀਬਿਊਸ਼ਨ ਹੋਈਆਂ ਸੀਆਂ, ਗਲਤ ਲੋਕਾਂ ਦੇ ਨਾਮ ਵਰਤੇ ਗਏ ਸੀਗੇ। ਜੀ। ਅਤੇ ਇਸ ਦੇ ਮੱਦੇਨਜ਼ਰ ਵੀ ਇਸ ਨੂੰ ਦੇਖਦੇ ਹੋਏ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਅੱਜ ਟਵੀਟ ਕੀਤਾ ਵੀ ਉਹ ਉਹਨਾਂ ਨੂੰ ਫੁੱਲ ਪਾਰਡਨ ਜਿਹੜੀ ਆ ਉਹ ਕਰਨ ਜਾ ਰਹੇ ਆ।
ਇਹ ਜਿੱਦਾਂ ਤੁਸੀਂ ਦੱਸਿਆ ਵੀ ਕੰਜ਼ਰਵੇਟਿਵ ਕਮੈਂਟੇਟਰ ਜਿਹੜੇ ਆ ਉਹ ਹੈਗੇ ਨੇ, ਅਤੇ ਕਹਿੰਦੇ ਵੀ ਡਿਸੂਜ਼ਾ ਨੂੰ ਸਾਡੀ ਸਰਕਾਰ ਦੇ ਦੁਆਰਾ ਬੜੇ ਗਲਤ ਤਰੀਕੇ ਦੇ ਨਾਲ ਟਰੀਟ ਜਿਹੜਾ ਕੀਤਾ ਗਿਆ ਸੀ। ਦੇਖੋ ਇਹ ਅਪਰਾਧ ਆ ਜਿਹੜਾ ਇਸਨੇ ਕੀਤਾ ਸੀ, ਇਸ ਦੇ ਵਿੱਚ ਇਹ ਦੋਸ਼ੀ ਇਸਨੇ ਆਪਣੇ ਆਪ ਨੂੰ ਮੰਨਿਆ ਸੀਗਾ ਵੀ ਮੈਂ ਦੋਸ਼ ਇਹ ਕੀਤੇ ਨੇ, ਪਰ ਫਿਰ ਵੀ ਜਿਹੜਾ ਇਸ ਨੂੰ ਜਿਹੜਾ ਆ ਉਹ ਹੁਣ ਮਾਫੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਕਾਫੀ ਇੱਕ ਕ੍ਰਿਸਚਨ ਐਕਟਿਵਿਸਟ ਜਿਹੜਾ ਇਹ ਹੈਗਾ ਆ, ਕ੍ਰਿਸਚੀਅਨ ਕਾਲਜ ਦੇ ਵਿੱਚ ਵੀ ਇਹ ਪੜ੍ਹਾਉਂਦਾ ਹੁੰਦਾ ਸੀਗਾ। ਬਿਲਕੁਲ ਪੜ੍ਹਾਉਂਦਾ ਨਹੀਂ ਸੀ, ਬਿਲਕੁਲ ਰਾਜਕਨਵੀਰ ਸਿੰਘ ਜੀ ਕ੍ਰਿਸਚੀਅਨ ਕਾਲਜ ਦਾ ਇਹ ਪ੍ਰੈਜ਼ੀਡੈਂਟ ਰਿਹਾ ਆ, ਤੇ ਬੈਸਟ ਸੈਲਿੰਗ ਆਥਰ ਹੈਗਾ ਆ, ਤੇ ਫਿਲਮ ਮੇਕਰ ਵੀ ਹੈਗਾ ਆ। ਇੰਡੀਅਨ ਮੂਲ ਦਾ ਇਹ ਬੰਦਾ ਹੈਗਾ, ਤੇ ਇਲੈਕਸ਼ਨ ਦੇ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਆ ਵੀ ਫੰਡਸ ਦੇ ਵਿੱਚ ਜਿਹੜੀ ਹੇਰਾਫੇਰੀ ਹੋਈ ਆ ਉਹਦੇ ਵਿੱਚ ਇਹਨਾਂ ਨੂੰ ਚਾਰਜ ਕੀਤਾ ਗਿਆ ਸੀ। ਉਹ ਤੋਂ ਬਾਅਦ ਇਹਨੂੰ ਰਿਜ਼ਾਈਨ ਕਰਨਾ ਪਿਆ ਸੀ ਕਾਲਜ ਦੇ ਪ੍ਰੈਜ਼ੀਡੈਂਟ ਤੋਂ। ਉਹਦਾ ਕਾਰਨ ਇਹ ਸੀ ਵੀ ਵਿਆਹ ਹੋਇਆ ਸੀ ਤੇ ਇਹ ਆਲਰੇਡੀ ਫਿਰ ਇੱਕ ਹੋਰ ਅੰਗੇਜਮੈਂਟ ਕਰਾ ਲਈ ਸੀ ਜੀ। ਤੇ NPR ਦੇ ਉੱਤੇ ਵੀ ਜਿਹੜਾ ਆ ਇਹ ਕਮੈਂਟੇਟਰ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਪ੍ਰੀਤ ਭਰਾਲਾ ਹੁਣਾਂ ਨੇ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ US ਦੇ ਅਟਰਨੀ ਸੀਗੇ, ਉਹਨਾਂ ਨੇ ਕੇਸ ਜਿਹੜਾ ਆ ਉਹ ਇਹਨਾਂ ਦਾ ਚੱਲਿਆ ਸੀ, ਤੇ ਜੱਜ ਨੇ ਜਿਹੜਾ ਇਹਨਾਂ ਦਾ ਡਿਫੈਂਸ ਆ ਉਹ ਰਿਜੈਕਟ ਕਰ ਦਿੱਤਾ ਸੀ। ਤੇ ਉਸ ਟਾਈਮ ਦੇ ਉੱਤੇ ਇਹ ਦੋਸ਼ ਲੱਗ ਰਹੇ ਸੀਗੇ, ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਵੀ ਜਿਹੜਾ ਇਸ ਨੂੰ ਇਹ ਫਸਾਇਆ ਜਾ ਰਿਹਾ ਹੈ ਜਾਂ ਇਸ ਦੇ ਉੱਤੇ ਜਿਹੜੇ ਕੇਸ ਕੀਤਾ ਜਾ ਰਿਹਾ ਆ ਇਹ ਪੋਲੀਟੀਕਲੀ ਮੋਟੀਵੇਟਡ ਹੈਗਾ ਆ। ਪਰ ਉਸ ਟਾਈਮ ਦੇ ਉੱਤੇ ਜਿਹੜੇ US ਅਟਰਨੀ ਸੀਗੇ ਉਹਨਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਸੀਗਾ। ਇਸਨੇ ਖੁਦ ਜਿਹੜਾ ਆ ਉਹ ਮੰਨਿਆ ਸੀਗਾ ਵੀ ਉਸਨੇ ਕਈ ਹਜ਼ਾਰਾਂ ਹੀ ਡਾਲਰ ਜਿਹੜੇ US ਸੈਨੇਟ ਦੀ ਜਿਹੜੇ ਕੈਂਪੇਨ ਆ ਉਸ ਦੇ ਵਿੱਚ ਜਿਹੜੇ ਉਹ ਕੀਤੇ ਸੀਗੇ। ਇਹ ਹੈਗੀ ਆ ਕਹਿੰਦੇ ਵੀ ਇੰਡੀਵਿਜੂਅਲ ਕੰਟਰੀਬਿਊਸ਼ਨ ਲਿਮਿਟ $5000 ਦੀ ਸੀ ਉਸ ਟਾਈਮ ਦੇ ਉੱਤੇ, ਅਤੇ ਉਸਨੇ ਕਈ ਹਜ਼ਾਰਾਂ ਹੀ ਇਸ ਤੋਂ ਵੀ ਵੱਧ ਜਿਹੜੇ ਆ ਉਹ ਫੰਡਿੰਗ ਜਿਹੜੀ ਕੀਤੀ ਸੀ ਵੱਖ-ਵੱਖ ਨਾਂ ਜਿਹੜੇ ਆ ਉਹ ਵਰਤ ਕੇ। ਤੇ ਉਸ ਤੋਂ ਬਾਅਦ ਦੇ ਵਿੱਚ ਉਹਨੇ ਜਦੋਂ ਗਲਤੀ ਜਿਹੜੀ ਉਹ ਇਹ ਚੀਜ਼ ਦੀ ਉਹ ਮੰਨ ਲਈ ਸੀ, ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਜਿਹੜੀ ਆ ਅਦਾਲਤ ਦੇ ਵਿੱਚ 5 ਸਾਲਾਂ ਦੀ ਇਸ ਨੂੰ ਪ੍ਰੋਬੇਸ਼ਨ ਸੀਗੀ, ਤੇ 8 ਮਹੀਨੇ ਦੇ ਲਈ ਇਸ ਨੂੰ ਕਮਿਊਨਿਟੀ ਸੈਂਟਰ ਦੇ ਵਿੱਚ ਜਿਹੜੀ ਉਹ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸੀ। ਜੀ ਬਿਲਕੁਲ। ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਆਫਿਸ ਸੰਭਾਲਿਆ ਆ ਉਸ ਦਿਨ ਤੋਂ ਲੈ ਕੇ ਹੁਣ ਤੱਕ 4 ਲੋਕਾਂ ਨੂੰ ਜਿਹੜੀ ਆ ਉਹਨਾਂ ਨੇ ਮਾਫੀ ਕੀਤੀ ਹੈਗੀ ਆ, ਪਾਰਡਨ ਕੀਤੀ ਆ, ਤੇ ਇੱਕ ਨੂੰ ਜਿਹੜਾ ਕਮਿਊਟੇਸ਼ਨ ਕੀਤਾ ਹੈਗਾ ਆ। ਜਿਨ੍ਹਾਂ ਦੇ ਵਿੱਚ ਮਾਫੀ ਕਰਨ ਵਾਲਿਆਂ ਦੇ ਵਿੱਚ ਮੇਨ ਬੰਦੇ ਜਿਸ ਤਰ੍ਹਾਂ ਆਪਾਂ ਅੱਜ ਜਿਸ ਦਾ ਨਾਂ ਲੈ ਰਹੇ ਹੈਗੇ ਆ, ਦਿਨੇਸ਼ ਡੀ ਸੋਜ਼ਾ, ਤੇ ਇਸ ਤੋਂ ਬਾਅਦ ਇੱਕ ਸਕੂਟਰ ਲਿਬੀ, ਉਹ ਵੀ ਕਾਫੀ ਜਿਹੜਾ ਪ੍ਰੋਮੀਨੈਂਟ ਸੀ, ਉਹਨਾਂ ਨੂੰ ਵੀ ਜਿਹੜਾ ਆ ਮਾਫ ਕੀਤਾ ਗਿਆ ਸੀ। ਇਸੇ ਤਰ੍ਹਾਂ ਜਿਹੜਾ ਅਲਪਾਇਓ ਜਿਹੜੇ ਉੱਥੇ ਦੇ ਐਰੀਜ਼ੋਨਾ ਦੇ ਜਿਹੜੇ ਸ਼ੈਰਿਫ ਸੀਗੇ, ਉਹਨਾਂ ਨੂੰ ਵੀ ਜਿਹੜੀ ਆ ਮਾਫੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਦਿੱਤੀ ਗਈ ਹੈਗੀ ਆ। ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੇ ਬਲੈਕ ਜਿਹੜੇ ਸੀਗੇ ਬਾਕਸਰ, ਉਹਨਾਂ ਨੂੰ ਉਹਨਾਂ ਦੇ ਮਰਨ ਉਪਰੰਤ ਜਿਹੜੀ ਆ ਉਹਨਾਂ ਨੂੰ ਫੁੱਲ ਪਾਰਡਨ ਉਹਨਾਂ ਨੇ ਉਹ ਦਿੱਤੀ ਸੀਗੀ। ਸੋ ਇਹ ਜਿਹੜੇ ਪਾਰਡਨ ਕੀਤੀਆਂ ਆ, ਇਹ ਇਕੱਲੇ ਜਿਹੜੇ ਆ ਰਾਸ਼ਟਰਪਤੀ ਨਹੀਂ ਜਿਨ੍ਹਾਂ ਨੇ ਕਿਸੇ ਨੂੰ ਪਾਰਡਨ ਕੀਤਾ ਆ। ਇਸ ਤੋਂ ਪਹਿਲਾਂ ਜਿਹੜੇ ਰਹਿ ਚੁੱਕੇ ਨੇ ਸਾਬਕਾ ਰਾਸ਼ਟਰਪਤੀ ਵੀ, ਉਹਨਾਂ ਨੇ ਵੀ ਪਾਰਡਨ ਜਿਹੜੀਆਂ ਆ ਉਹ ਕੀਤੀਆਂ ਹੋਣਗੀਆਂ। ਸਭ ਨੂੰ ਯਾਦ ਹੋਵੇਗਾ ਇੱਕ ਬ੍ਰੈਡਲੀ ਮੈਨਿੰਗ ਦਾ ਫੌਜੀ ਸੀਗਾ ਜਿਸ ਨੇ ਬਾਅਦ ਦੇ ਵਿੱਚ ਆਪਣਾ ਲਿੰਗ ਚੇਂਜ ਕਰਕੇ ਬਾਅਦ 'ਚੋਂ ਔਰਤ ਵੀ ਬਾਅਦ ਬਣ ਗਈ ਸੀ, ਹੁਣ ਪਤਾ ਨਹੀਂ ਕੀ ਕਿਹਾ ਜਾਵੇ ਉਹਦੇ ਬਾਰੇ। ਅਤੇ ਉਸ ਨੂੰ ਵੀ ਮਾਫ ਕੀਤਾ ਸੀ। ਉਸ ਦੇ ਉੱਤੇ ਇਹ ਦੋਸ਼ ਸੀਗੇ ਵੀ ਉਸਨੇ ਅਮਰੀਕਾ ਦੀ ਫੌਜ ਦੇ ਜਿਹੜਾ ਸੈਂਸਿਟਿਵ ਮਟੀਰੀਅਲ ਆ, ਕੌਨਫੀਡੈਂਸ਼ੀਅਲ ਮਟੀਰੀਅਲ ਆ, ਉਹ ਲੀਕ ਜਿਹੜਾ ਉਸਨੇ ਕੀਤਾ ਸੀਗਾ। ਸੋ ਉਸ ਨੂੰ ਜਿਹੜੇ ਬਰਾਕ ਓਬਾਮਾ ਹੁਣਾਂ ਨੇ ਕੀਤਾ ਸੀਗਾ, ਜਾਰਜ ਬੁਸ਼ ਹੁਣਾਂ ਨੇ ਵੀ ਜਿਹੜੇ ਆ, ਤੇ ਬਿਲ ਕਲਿੰਟਨ ਹੁਣਾਂ ਨੇ ਵੀ ਕਈ ਲੋਕਾਂ ਨੂੰ ਜਿਹੜੇ ਇਸ ਤਰੀਕੇ ਦੇ ਨਾਲ ਕੀਤੇ ਸੀਗੇ ਜੀ। ਤੇ ਉੱਦਾਂ ਇਹ ਕਿਹਾ ਜਾ ਰਿਹਾ ਵੀ ਇੰਨੇ ਘੱਟ ਸਮੇਂ ਦੇ ਵਿੱਚ ਇਹ ਤਿੰਨਾਂ ਰਾਸ਼ਟਰਪਤੀਆਂ ਦੇ ਦੁਆਰਾ ਕਿਸੇ ਨੂੰ ਵੀ ਅਜੇ ਪਾਰਡਨ ਨਹੀਂ ਸੀ ਕੀਤਾ। ਇਹ ਰਾਸ਼ਟਰਪਤੀ ਟਰੰਪ ਨੇ ਹੁਣ ਤੱਕ ਆਪਣੇ ਪਹਿਲੇ 2 ਸਾਲਾਂ ਦੇ ਵਿੱਚ ਹੀ 4 ਜਾਣਿਆਂ ਨੂੰ ਪਾਰਡਨ ਕਰ ਚੁੱਕੇ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਨਾਰਥ ਕੋਰੀਆ ਵਾਲੀ ਨੈਗੋਸ਼ੀਏਸ਼ਨ ਆ US ਦੇ ਨਾਲ, ਉਹ ਕਾਫੀ ਜਿਹੜੀ ਆ ਬਿਹਾਈਂਡ ਦਾ ਸੀਨ ਜਿਹੜਾ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ। ਜਿਹੜੇ ਸੈਕਟਰੀ ਆਫ ਸਟੇਟ ਹੈਗੇ ਆ ਮਾਈਕ ਪੋਂਪੀਓ, ਉਹ ਨਾਰਥ ਕੋਰੀਆ ਦੇ ਇੱਕ ਟੌਪ ਦੇ ਲੀਡਰ ਦੇ ਨਾਲ ਮਿਲ ਰਹੇ ਹੈਗੇ ਆ। ਕੱਲ ਤੋਂ ਇੱਥੇ ਆਏ ਹੋਏ ਹੈਗੇ ਆ, ਪਰਸੋਂ ਤੋਂ। ਤੇ ਦੂਸਰੇ ਪਾਸੇ ਕਹਿੰਦੇ ਪਈ ਕੱਲ ਜਿਹੜੇ ਰਸ਼ੀਆ ਦੇ ਫੋਰਨ ਮਿਨਿਸਟਰ ਹੈਗੇ ਆ ਲੈਵਰੋਵ,
ਲਵਰੋਵ ਉਹ ਜਾ ਕੇ ਕਿਮ ਜੋਂਗ ਉਨ ਨੂੰ ਨਾਰਥ ਕੋਰੀਆ ਦੇ ਵਿੱਚ ਮਿਲੇ ਹੈਗੇ ਆ। ਇਸ ਤੋਂ ਪਹਿਲਾਂ ਚਾਈਨਾ 'ਚ ਵੀ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ ਹੈਗੀਆਂ। ਸੋ ਰਸ਼ੀਆ ਤੇ ਚਾਈਨਾ ਦਾ ਵੀ ਉੱਧਰ ਪੂਰਾ ਜ਼ੋਰ ਲੱਗਾ ਹੋਇਆ ਹੈਗਾ ਵੀ ਮੇਬੀ ਨਾ ਨੈਗੋਸ਼ੀਏਸ਼ਨ ਹੋਵੇ। ਸੋ ਜਿਹੜੇ ਰਸ਼ੀਆ ਦੇ ਫੋਰਨ ਮਿਨਿਸਟਰ ਹੈਗੇ ਆ ਸਰਗੇ ਲਵਰੋਵ, ਉਹ ਜਦੋਂ ਕਿਮ ਨੂੰ ਮਿਲੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਹੈਗੇ ਆ ਰਸ਼ੀਆ ਦੇ, ਉਹ ਤੁਹਾਨੂੰ ਰਸ਼ੀਆ ਦੇ ਵਿੱਚ ਇਨਵਾਈਟ ਕਰ ਰਹੇ ਹੈਗੇ ਆ ਜੀ। ਤੇ ਅੱਜ ਜਿਹੜਾ ਨਾਲ ਹੀ ਜਿਹੜੇ ਮਾਈਕ ਪੋਂਪੇਓ ਤੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਾਣਕਾਰੀ ਦਿੱਤੀ ਆ ਵੀ ਕਹਿੰਦੇ ਕਿਮ ਜੋਂਗ ਉਨ ਦੇ ਦੁਆਰਾ ਜਿਹੜੀ ਚਿੱਠੀ ਆ ਉਹ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਨੂੰ ਇੱਕ ਘੱਲੀ ਗਈ ਆ। ਕੀ ਉਸ ਦੇ ਕੰਟੈਂਟ ਆ ਉਸ ਦੇ ਬਾਰੇ ਜਿਹੜਾ ਆ ਉਹ ਪਤਾ ਨਹੀਂ ਹੈਗਾ। ਅਜੇ ਸਮਿਟ ਨੂੰ ਲੈ ਕੇ ਹੀ ਜਿਹੜੀ ਗੱਲਬਾਤ ਆ। ਮਾਈਕ ਪੋਂਪੇਓ ਪੂਰੇ ਜਿਹੜਾ ਪ੍ਰਸ਼ਾਸਨ ਆ ਇਸ ਟਾਈਮ ਲੱਗਾ ਹੋਇਆ ਵੀ ਇਹ ਜਿਹੜੀ 12 ਜੂਨ ਵਾਲੀ ਜਿਹੜੀ ਮੀਟਿੰਗ ਹੋਣੀ ਹੈ, ਸਮਿਟ ਹੋਣੀ ਆ, ਉਸ ਨੂੰ ਕਿਸੇ ਤਰੀਕੇ ਦੇ ਨਾਲ ਬਚਾਇਆ ਜਾ ਸਕੇ, ਜਾਣੀ ਕਿ ਇਹ ਮੀਟਿੰਗ ਜਿਹੜੀ ਹੋ ਸਕੇ। ਤੇ ਅਚਾਨਕ ਰਸ਼ੀਆ ਦੇ ਫੋਰਨ ਮਿਨਿਸਟਰ ਦਾ ਉੱਥੇ ਵੀ ਪਹੁੰਚਣਾ ਇਹ ਵੀ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਖੜੇ ਕਰਦਾ ਆ ਵੀ ਰਸ਼ੀਆ ਦੇ ਵੱਲੋਂ ਪਤਾ ਨਹੀਂ ਕਿਹੜੀਆਂ ਹਦਾਇਤਾਂ ਜਿਹੜੀਆਂ ਕਿਮ ਜੋਂਗ ਉਨ ਨੂੰ ਜਿਹੜੀਆਂ ਆ ਉਹ ਮਿਲੀਆਂ ਹੋਣਗੀਆਂ। ਸਭ ਨੂੰ ਪਤਾ ਹੀ ਆ ਵੀ ਜਿਹੜਾ ਨਾਰਥ ਕੋਰੀਆ ਆ ਉਸ ਦੇ ਜਿਹੜੇ ਗੂੜੇ ਸੰਬੰਧ ਇੱਕ ਚਾਈਨਾ ਦੇ ਨਾਲ, ਰਸ਼ੀਆ ਦੇ ਨਾਲ ਅਤੇ ਆਪਾਂ ਕਹਿ ਸਕਦੇ ਈਰਾਨ ਦੇ ਨਾਲ ਜਿਹੜੇ ਉਹ ਹੈਗੇ ਨੇ। ਇਸ ਤੋਂ ਇਲਾਵਾ ਬਾਕੀ ਮੁਲਕਾਂ ਦੇ ਨਾਲ ਉਹ ਘੱਟ ਹੀ ਜਿਹੜੀ ਆ ਕਹਿ ਸਕਦੇ ਹਾਂ ਗੱਲਬਾਤ ਉਹ ਰੱਖਦੇ ਨੇ। ਅਤੇ ਜਿੱਦਾਂ ਤੁਸੀਂ ਕਿਹਾ ਵੀ ਰਸ਼ੀਆ ਵਿੱਚ ਵੀ ਜਿਹੜਾ ਉਸ ਨੂੰ ਸੱਦਾ ਜਿਹੜਾ ਹੁਣ ਮਿਲ ਗਿਆ ਆ। ਆਈ ਥਿੰਕ ਹੁਣ ਅਮਰੀਕਾ ਦਾ, ਚਾਈਨਾ ਦਾ ਅਤੇ ਰਸ਼ੀਆ ਦੀ ਇਹ ਦੌੜ ਲੱਗੀ ਆ ਜਾਂ ਤਾਂ ਫਿਰ ਇਹਨਾਂ ਨੂੰ ਭਣਕ ਮਿਲ ਗਈ ਆ ਵੀ ਇਸ ਦਾ ਤਖਤਾ ਪਲਟਿਆ ਜਾਣ ਵਾਲਾ ਆ, ਵੀ ਇਸ ਦਾ ਕੰਮ ਹੋਣ ਵਾਲਾ ਆ ਅਤੇ ਆਪਾਂ ਆਪਣਾ ਬੰਦਾ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਆ ਉਹ ਫਿੱਟ ਕੀਤਾ ਜਾ ਸਕੇ। ਸੋ ਸਾਰੇ ਮੁਲਕ ਜਿਹੜੀ ਵੱਡੀਆਂ ਪਾਵਰਾਂ ਆ ਉਹ ਇਹੀ ਜਿਹੜੀ ਆ ਬਿਹਾਈਂਡ ਦਾ ਸੀਨ ਜਿਹੜੀਆਂ ਉਹ ਕੋਸ਼ਿਸ਼ਾਂ ਆ ਉਹ ਕਰ ਰਹੀਆਂ ਨੇ। ਸੋ ਇਹ ਤਾਂ ਪਰ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਹੜੀ 12 ਜੂਨ ਵਾਲੀ ਜਿਹੜੀ ਮੀਟਿੰਗ ਆ ਉਹ ਕਾਫੀ ਅਹਿਮ ਹੋਊਗੀ ਜੇ ਹੁੰਦੀ ਆ ਤੇ ਅਦਰਵਾਈਜ਼ ਜਿਹੜੀ ਆ ਉਹ ਚੀਜ਼ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਨਾ ਹੋਵੇ ਵੀ 12 ਜੂਨ ਤੋਂ ਪਹਿਲਾਂ ਇਹ ਭਾਈ ਜਿਹੜਾ ਰਸ਼ੀਆ ਨੂੰ ਹੀ ਜਿਹੜਾ ਆ ਉਹ ਤੁਰ ਕੇ ਉੱਥੇ ਵਲਾਦੀਮੀਰ ਪੁਤਿਨ ਨੂੰ ਹੀ ਜਾ ਕੇ ਮਿਲ ਆਵੇ। ਮੇਨ ਅਮਰੀਕਾ ਦਾ ਮੁੱਦਾ ਇਸ ਦੇ ਵਿੱਚ ਇਹੀ ਆ ਵੀ ਡੀਨਿਊਕਲੀਅਰਾਈਜ਼ ਜਿਹੜਾ ਉਸ ਨੂੰ ਕਰਾਉਣਾ ਚਾਹੁੰਦੇ ਨੇ ਵੀ ਉਸ ਦੇ ਸਾਰੇ ਜਿਹੜੇ ਪਰਮਾਣੂ ਹਥਿਆਰ ਆ ਉਹ ਕਿਸ ਤਰੀਕੇ ਨਾਲ ਆਪਣੇ ਪਰਮਾਣੂ ਹਥਿਆਰਾਂ ਦੀ ਜਿਹੜੀ ਸ਼ਮਤਾ ਆ ਉਸ ਨੂੰ ਜਿਹੜਾ ਆ ਉਹ ਛੱਡ ਦੇਵੇ। ਬੜੀ ਔਖੀ ਉਹਨਾਂ ਨੇ ਹਾਸਲ ਕੀਤੀ ਆ, ਛੱਡਣਗੇ ਨਹੀਂ ਛੱਡਣਗੇ ਇਹ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ। ਅਤੇ ਕਹਿੰਦੇ ਵੀ ਸੀਨੀਅਰ ਕਿਸੇ ਰਸ਼ੀਅਨ ਅਫੀਸ਼ੀਅਲ ਦੀ ਜਿਹੜੀ ਮੀਟਿੰਗ ਆ ਨਾਰਥ ਕੋਰੀਆ ਦੇ ਲੀਡਰ ਦੇ ਨਾਲ 2011 ਤੋਂ ਬਾਅਦ ਦੇ ਵਿੱਚ ਪਹਿਲੀ ਹੋਈ ਹੈ ਇਸ ਬੰਦੇ ਦੇ ਨਾਲ। ਸੋ ਇਹ ਵੀ ਇੱਕ ਵੱਡੀ ਜਿਹੜੀ ਗੱਲ ਹੈਗੀ ਆ ਵੀ ਅਚਾਨਕ ਸਾਰੇ ਮੁਲਕ ਜਿਹੜੀ ਆ ਉਹ ਹੁਣ ਸਰਗਰਮੀ ਆ ਉਹਨਾਂ ਨੇ ਨਾਰਥ ਕੋਰੀਆ ਨੂੰ ਲੈ ਕੇ ਵਧਾਈ ਹੋਈ ਆ। ਤੇ ਉਧਰ ਨਾਰਥ ਕੋਰੀਆ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ। ਮੈਂ ਦੇਖ ਰਿਹਾ ਸੀ ਵੀ ਨਾਰਥ ਕੋਰੀਆ 'ਚ ਕਹਿੰਦੇ ਵੀ ਇੱਕ ਜਿਹੜੇ ਉੱਥੋਂ ਡਿਫੈਕਟਰ ਹੋਏ ਹੈਗੇ ਆ ਉਹਨਾਂ ਨੇ ਬਾਹਰ ਆ ਕੇ ਦੱਸਿਆ ਵੀ ਨਾਰਥ ਕੋਰੀਆ ਦੇ ਵਿੱਚ ਇੱਕ ਛੋਟੀ ਜਿਹੀ ਵੀਡੀਓ ਆ ਜਿਹੜੇ ਉੱਥੇ ਦੇ ਲੀਡਰ ਕਿਮ ਜੋਂਗ ਉਨ, ਜਿਹਨੂੰ ਲੋਕ ਲਗਭਗ ਰੱਬ ਦੇ ਬਰਾਬਰ ਹੀ ਸਮਝਦੇ ਆ ਉੱਥੇ। ਨਹੀਂ ਉਹ ਕਹਿੰਦਾ ਵੀ ਮੈਂ ਹੈ ਹੀ ਰੱਬ, ਸਮਝਦੇ ਕਿ ਉਹ ਮਨਾਉਂਦਾ ਧੱਕੇ ਦੇ ਨਾਲ ਜੀ। ਸੋ ਉਹਦੇ ਵੱਲੋਂ ਇੱਕ ਭੇਜੀ ਗਈ ਆ ਜਿਹਦੇ 'ਚ ਕਹਿੰਦੇ ਉਹਨੂੰ ਰੋਂਦਾ ਦਿਖਾਇਆ ਗਿਆ ਆ ਵੀ ਜਿਹੜਾ ਆ ਫੂਡ ਆ ਉੱਥੇ ਬੜਾ ਘਟ ਰਿਹਾ ਹੈਗਾ। ਤੇ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਲੱਗ ਰਿਹਾ ਆ ਵੀ ਜਿੰਨੀਆਂ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ USA ਵੱਲੋਂ ਉਹਦਾ ਅਸਰ ਉੱਥੇ ਪੈ ਰਿਹਾ ਹੈਗਾ। ਤੇ ਮੇ ਵੀ ਕਹਿੰਦੇ ਵੀ ਉਹ ਲੋਕਾਂ ਨੂੰ ਤਿਆਰ ਕਰ ਰਿਹਾ ਹੈਗਾ ਵੀ ਮੇਰੀ USA ਨਾਲ ਗੱਲਬਾਤ ਹੋਣ ਜਾ ਰਹੀ ਆ ਤੇ ਇਸ ਕਰਕੇ ਵੀ ਲੋਕ ਤਿਆਰ ਰਹਿਣ। ਜੀ ਬਿਲਕੁਲ, ਇਹ ਇਸ ਦੇ ਵਿੱਚ ਕੋਈ ਛੁਪੀ ਹੋਈ ਗੱਲ ਨਹੀਂ ਹੈਗੀ ਵੀ ਉੱਥੇ ਦੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਰੱਖਦਾ ਆ। ਭੁੱਖਮਰੀ ਦੇ ਉੱਥੇ ਹਾਲਾਤ ਆ, ਨੌਕਰੀ ਵਗੈਰਾ ਕੰਮਕਾਰ ਜਿਹੜੇ ਆ ਉਹ ਬਹੁਤ ਉੱਥੇ ਘੱਟ ਨੇ। ਅਤੇ ਕਿਉਂਕਿ ਬਾਹਰਲੇ ਮੁਲਕਾਂ ਦੇ ਨਾਲ ਕਿਸੇ ਵੀ ਤਰੀਕੇ ਦਾ ਐਕਸਪੋਰਟ ਇੰਪੋਰਟ ਕਰਦੇ ਨਹੀਂ, ਬਸ ਚਾਈਨਾ ਦੇ ਨਾਲ ਹੀ ਉਹਨਾਂ ਦਾ ਜਿਹੜਾ ਕੋਲ ਨੂੰ ਲੈ ਕੇ ਐਕਸਪੋਰਟ ਇੰਪੋਰਟ ਜਿਹੜਾ ਆ ਉਹ ਚੱਲਦਾ ਆ। ਉੱਧਰ ਜਿਹੜੇ ਸਕੱਤਰ ਹੈਗੇ ਨੇ ਪੋਂਪੇਓ, ਉਹਨਾਂ ਨੇ ਅੱਜ ਤਸਵੀਰਾਂ ਜਿਹੜੀਆਂ ਕੁਛ ਆਪਣੇ ਟਵਿੱਟਰ ਪੇਜ ਦੇ ਜ਼ਰੀਏ ਜਿਹੜੀਆਂ ਸ਼ੇਅਰ ਕੀਤੀਆਂ ਵੀ ਕਿਸ ਤਰੀਕੇ ਨਾਲ ਜਿਹੜੇ ਨਾਰਥ ਕੋਰੀਆ ਦਾ ਜਿਹੜਾ ਡੈਲੀਗੇਸ਼ਨ ਆਇਆ ਹੋਇਆ ਉਹ ਉਹਨਾਂ ਨੂੰ ਹੋਸਟ ਕਰ ਰਹੇ ਆ ਅਤੇ ਮੀਟਿੰਗਸ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਆ। ਉੱਥੋਂ ਦੀ ਜਿਹੜੀ ਇੱਕ ਕਮੇਟੀ ਦਾ ਜਿਹੜਾ ਵਾਈਸ ਜਿਹੜਾ ਚੇਅਰਮੈਨ ਹੈਗਾ ਕਿਮ ਯੋਂਗ ਚੋਲ, ਉਹ ਇਸ ਟਾਈਮ ਅਮਰੀਕਾ ਦੇ ਵਿੱਚ ਮੀਟਿੰਗ ਦੇ ਲਈ ਉੱਥੇ ਪਹੁੰਚੇ ਹੋਏ ਨੇ। ਸੋ ਇਹੀ ਚੀਜ਼ ਉਹਨਾਂ ਨੂੰ ਵੇਚਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਵੀ ਡਾਲਰ ਲਓ, ਅਸੀਂ ਤੁਹਾਡੀਆਂ ਜਿਹੜੀਆਂ ਫਾਈਨੈਂਸ਼ੀਅਲ ਜਿਹੜੀਆਂ ਕੁਛ ਚੀਜ਼ਾਂ ਹੈਗੀਆਂ ਆ ਉਸ ਰੋਕਾਂ ਨੂੰ ਅਸੀਂ ਘਟਾਵਾਂਗੇ ਬਸ਼ਰਤੇ ਵੀ ਤੁਸੀਂ ਜਿਹੜੇ ਆਪਣੇ ਨਿਊਕਲੀਅਰ ਹਥਿਆਰ ਆ ਉਹ ਸਾਡੇ ਹਵਾਲੇ ਕਰ ਦਿਓ ਜਾਂ ਉਹਨਾਂ ਨੂੰ ਨਸ਼ਟ ਕਰ ਦਿਓ। ਸੋ ਦੇਖਦੇ ਹਾਂ ਜਿਹੜਾ ਆ ਇਸ ਨੂੰ ਲੈ ਕੇ
ਇਹ ਕੀ ਬਣਦਾ ਆ ਜੀ। ਤੇ ਸਾਡਾ ਸਮਾਂ ਵੀ ਬ੍ਰੇਕ ਦਾ ਹੋ ਗਿਆ ਜੀ, ਬਿਲਕੁਲ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ, ਹੋਰ ਕੀ ਕੁਛ ਚੱਲ ਰਿਹਾ ਆ ਅਮਰੀਕਾ ਭਰ ਦੇ ਵਿੱਚ, ਵਿਸ਼ਵ ਦੇ ਵਿੱਚ, ਉਸ ਦੇ ਬਾਰੇ ਜਾਣਕਾਰੀਆਂ ਦੇਵਾਂਗੇ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ ਜੀ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੋਵੇ ਜਾਂ ਫਿਰ ਵੇਚਣਾ ਹੋਵੇ ਤੇ ਜਾਂ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ, ਭਰੋਸਾ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਤੇ। ਬਰਕਸ਼ਾਇਰ ਹੈਥਵੇ ਹੋਮ ਸਰਵਿਸਿਜ਼ ਐਲੀਟ ਰੀਅਲ ਏਸਟੇਟ 7412 ਐਲਸੀ ਐਵੇਨਿਊ ਸੈਕਰਾਮੈਂਟੋ। ਕਿਸੇ ਵੀ ਤਰ੍ਹਾਂ ਦੀ ਰੈਂਟਲ ਪ੍ਰਾਪਰਟੀ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਖਰੀਦਣ ਦੇ ਲਈ ਸਲਾਹ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਨਾਲ। 9162715404 916 271 5404 ਜਾਂ ਫਿਰ ਵੈਬਸਾਈਟ ਨੋਟ ਕਰ ਸਕਦੇ ਹੋ www.banga.bhser.com। BRE number 01397975। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 4082725200। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਟਰੱਕਰਸ ਦੇ ਲਈ ਵਿਸ਼ੇਸ਼ ਸੂਚਨਾ। ਕੀ ਤੁਹਾਨੂੰ ਲੋਡ ਲਾਉਣ ਤੋਂ ਬਾਅਦ 'ਚ ਪੈਸੇ ਮਿਲਣ ਵਿੱਚ ਦੇਰੀ ਲੱਗਦੀ ਹੈ? ਕੀ ਤੁਸੀਂ ਲੋਡ ਲਾ ਕੇ ਤੁਰੰਤ ਪੈਸੇ ਆਪਣੇ ਹੱਥਾਂ ਵਿੱਚ ਦੇਖਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ ਕਰੋ 4082722600 408 272 2600। ਟਰੱਕਿੰਗ ਮਲਟੀ ਸਰਵਿਸਿਜ਼, ਇਹ ਤੁਹਾਨੂੰ ਫੈਕਟਰਿੰਗ ਦੀਆਂ ਸੇਵਾਵਾਂ ਦਿੰਦੇ ਹਨ। ਨੰਬਰ ਇੱਕ ਵਾਰੀ ਫੇਰ 408 272 2600 4082722600
ਫੈਕਟਰਿੰਗ ਕਰਵਾਉਣ ਤੇ ਐਮਰਜੈਂਸੀ ਰੋਡ ਸਾਈਡ ਅਸਿਸਟੈਂਸ ਅਤੇ ਫਿਊਲ ਕਾਰਡ ਬਿਲਕੁਲ ਫ੍ਰੀ ਮੁਫਤ। ਫੈਕਟਰਿੰਗ ਬਾਰੇ ਹੋਰ ਜਾਣਕਾਰੀ ਲਈ ਜਾਂ ਕਿਸੇ ਹੋਰ ਸਵਾਲ ਦੇ ਲਈ ਅੱਜ ਹੀ ਕਾਲ ਕਰੋ 408 272 2600 408 272 2600। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ। ਮੈਂ ਬੋਲ ਰਿਹਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ਼੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਤੇ ਸਰੋਤਿਓ, ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਇੱਕ ਵਾਰੀ ਫੇਰ ਜਿੰਨੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਲੀਆਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਹਾਂ। ਡੈਨਮਾਰਕ ਤੋਂ ਇੱਕ ਅਗਲੀ ਜਿਹੜੀ ਖਬਰ ਆ ਰਹੀ ਹੈ ਯੂਰਪ ਤੋਂ। ਡੈਨਮਾਰਕ ਨੇ ਅੱਜ ਜਿਹੜਾ ਇੱਕ ਬੈਨ ਕਰ ਦਿੱਤਾ ਆ, ਤੇ ਬੈਨ ਉਹਨਾਂ ਨੇ ਇਹ ਲਾਇਆ ਵੀ ਜਿਹੜਾ ਮੂੰਹ ਦੇ ਉੱਤੇ ਕਿਸੇ ਵੀ ਚੀਜ਼ ਨੂੰ ਢੱਕਣ ਦੇ ਲਈ ਜਿਹੜੇ ਫੇਸ ਵੇਲਜ਼ ਹੁੰਦੇ ਆ, ਪਰਦਾ ਹੁੰਦਾ ਆ, ਉਹ ਪਬਲਿਕ ਦੇ ਵਿੱਚ ਨਹੀਂ ਵਰਤਿਆ ਜਾ ਸਕੇਗਾ। ਬੇਸਿਕਲੀ ਇਹ ਜਿਹੜੇ ਬੁਰਕੇ ਨੂੰ ਲੈ ਕੇ ਕਹਿ ਸਕਦੇ ਆ ਵੀ ਇਹ ਬੈਨ ਉੱਥੇ ਲਾਇਆ ਗਿਆ ਆ। ਨਿਕਾਬ ਜਿਹੜਾ ਉੱਥੇ ਬੁਰਕਾ ਜਾਂ ਨਿਕਾਬ ਜਿਹੜਾ ਆ ਮੁਸਲਿਮ ਔਰਤਾਂ ਦੇ ਵੱਲੋਂ ਪਾਇਆ ਜਾਂਦਾ ਆ, ਤੇ ਉਸ ਨੂੰ ਹੁਣ ਉੱਥੇ ਡੈਨਮਾਰਕ ਦੇ ਵਿੱਚ ਵੀ ਬੈਨ ਕਰ ਦਿੱਤਾ ਆ। ਮਾਫੀ ਚਾਹੁੰਦਾ, ਫਰਾਂਸ ਦੇ ਵਿੱਚ ਆਲਰੇਡੀ ਇਹ ਪਬਲਿਕ ਦੇ ਵਿੱਚ ਨਿਕਾਬ ਜਾਂ ਬੁਰਕਾ ਪਾਉਣਾ ਉਹ ਬੈਨ ਸੀਗਾ, ਤੇ ਯੂਰਪ ਦੇ ਹੋਰ ਕਈ ਹਿੱਸਿਆਂ ਦੇ ਵਿੱਚ ਸੀਗਾ, ਤੇ ਡੈਨਮਾਰਕ ਵੀ ਇਸ ਪਾਸੇ ਨੂੰ ਉਹ ਹੁਣ ਜੁੜ ਚੁੱਕਾ ਆ। ਪਾਰਲੀਮੈਂਟ ਦੇ ਵਿੱਚ ਕਹਿੰਦੇ ਆ ਵੀ ਵੋਟਿੰਗ ਹੋਣੀ ਆ ਅੱਜ ਦੇ ਦਿਨ ਹੀ, ਜਿਹੜੀ ਉੱਥੇ ਹੋਣੀ ਆ, ਤੇ ਇਹ ਜਿਹੜੀ ਵੋਟਿੰਗ ਆ ਮੈਨੂੰ ਲੱਗਦਾ ਉਹ ਹੋ ਚੁੱਕੀ ਆ ਆਲਰੇਡੀ, ਤੇ 1 ਅਗਸਤ ਤੋਂ ਇਹ ਲਾ ਆ ਉਹ ਇਫੈਕਟ ਦੇ ਵਿੱਚ ਆਊਗਾ। ਤੇ ਉੱਥੋਂ ਦੇ ਜਿਹੜੇ ਸੈਂਟਰ ਰਾਈਟ ਦੇ ਥੋੜ੍ਹੀ ਜਿਹੀ ਜਿਹੜੀ ਆ ਕੰਜ਼ਰਵੇਟਿਵ ਜਿਹੜੀ ਉੱਥੇ ਇਸ ਟਾਈਮ ਮੌਜੂਦਾ ਸਰਕਾਰ ਚੱਲ ਰਹੀ ਆ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਬੁਰਕਾ ਤੇ ਨਿਕਾਬ ਆ ਜਿਹੜੀਆਂ ਡੈਨਮਾਰਕ ਦੀਆਂ ਉੱਥੋਂ ਦੀਆਂ ਵੈਲਿਊਜ਼ ਆ ਉਸ ਦੇ ਨਾਲ ਜਿਹੜਾ ਉਹ ਮੇਲ ਨਹੀਂ ਖਾਂਦਾ, ਤੇ ਇਸੇ ਦੇ ਚੱਲਦਿਆਂ ਉਹ ਇਸ ਨੂੰ ਹੁਣ ਬੈਨ ਕਰ ਰਹੇ ਆ। ਤੇ ਕਹਿੰਦੇ ਔਰਤ ਨੂੰ ਇਹ ਆਜ਼ਾਦੀ ਨਹੀਂ ਰਹਿੰਦੀ ਅਤੇ ਵੀ ਇਨਫਰਿੰਜ ਕਰਦਾ ਆ ਰਾਈਟ ਟੂ ਡਰੈਸ ਐਜ਼ ਦੇ ਚੂਜ਼, ਕਿਉਂਕਿ ਉਹ ਕਹਿੰਦੇ ਵੀ ਕਈ ਔਰਤਾਂ ਇਹ ਕਹਿੰਦੀਆਂ ਵੀ ਅਸੀਂ ਇਸ ਨੂੰ ਨਹੀਂ ਪਾਉਣਾ ਚਾਹੁੰਦੇ, ਇਸ ਲਈ ਆਪਾਂ ਇਸ ਨੂੰ ਹੁਣ ਬੈਨ ਕਰ ਰਹੇ ਹਾਂ। ਤੇ ਕਹਿੰਦੇ ਵੀ ਉੱਥੇ ਉੱਥੋਂ ਦੀ ਕਰੰਸੀ ਦੇ ਮੁਤਾਬਕ 1000 ਤੋਂ ਲੈ ਕੇ 10,000 ਕਰਾਊਨਸ ਜਿਹੜੀ ਉੱਥੋਂ ਦੀ ਕਰੰਸੀ ਆ, ਉਹ ਜਿਹੜਾ ਜੁਰਮਾਨਾ ਆ ਉਹ ਔਰਤਾਂ ਨੂੰ ਦੇਣਾ ਪੈ ਸਕਦਾ ਆ ਜੇ ਉਹ ਪਬਲਿਕ ਦੇ ਵਿੱਚ ਨਿਕਾਬ ਜਾਂ ਬੁਰਕਾ ਪਾ ਕੇ ਨਿਕਲਦੀਆਂ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਆਈਸ ਵਾਲੇ ਆ ਉਹ ਜਿੱਥੇ ਵੀ ਉਹਨਾਂ ਨੂੰ ਮੌਕਾ ਲੱਗਦਾ ਆ ਉਹ ਬੰਦੇ ਨੂੰ ਛੱਡਦੇ ਨਹੀਂ ਹੈਗੇ। ਤੇ ਇੱਕ ਹੁਣ ਖਬਰ ਆ ਰਹੀ ਆ ਆਈਸ ਵਾਲਿਆਂ ਨੇ, ਕਹਿੰਦੇ ਇੱਕ ਲੇਡੀ ਜਿਸ ਦਾ ਨਾਮ ਮੈਰੀ ਕਸਰਸ ਆ, ਜੋ ਕਿ ਕੋਲੰਬੀਆ ਤੋਂ 2005 ਦੇ ਵਿੱਚ ਭੱਜ ਕੇ ਆਪਣੇ 9 ਸਾਲਾਂ ਦੀ ਬੱਚੀ ਜਿਹਦਾ ਨਾਮ ਡੈਨੀਅਲਾ ਗਿਓਨਾ ਆ, ਉਹ 2005 ਦੇ ਵਿੱਚ USA 'ਚ ਆ ਗਈ ਸੀ। ਤੇ ਉਸ ਦੀ ਬੱਚੀ ਨੂੰ ਜਿਹੜਾ ਆ ਡੈਫਰਡ ਐਕਸ਼ਨ ਫॉर ਚਿਲਡਰਨ ਅਰਾਈਵਲ ਜਿਹੜਾ ਡਾਕਾ ਵਾਲਾ ਪ੍ਰੋਗਰਾਮ ਆ ਉਹਦੇ ਅੰਡਰ ਇਮੀਗ੍ਰੇਸ਼ਨ ਦੇ ਪੇਪਰ ਮਿਲ ਗਿਆ ਸੀ, ਤੇ ਉਹ ਖੁਦ ਨੇ ਆਪਣਾ ਜਿਹੜਾ ਪੋਲੀਟੀਕਲ ਅਸਾਈਲਮ ਲਾਇਆ ਹੋਇਆ ਸੀ। 13 ਸਾਲ ਹੋ ਗਿਆ ਕਹਿੰਦੇ ਵੀ ਉਹਦਾ ਜਿਹੜਾ ਪੋਲੀਟੀਕਲ ਅਸਾਈਲਮ ਆ ਹਜੇ ਇੱਦਾਂ ਹੀ ਭੰਬਲ ਭੂਸੇ 'ਚ ਸੀ, ਪਰ ਉਹਨੂੰ ਵਰਕ ਪਰਮਿਟ ਜ਼ਰੂਰ ਉਹਨੂੰ ਦਿੱਤਾ ਸੀ, ਕਿਉਂ ਜਿਸ ਤਰ੍ਹਾਂ ਬਹੁਤ ਸਾਰੇ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਹੁੰਦੇ ਆ ਉਹਨਾਂ ਨੂੰ ਵਰਕ ਪਰਮਿਟ ਦੇ ਦਿੱਤਾ ਜਾਂਦਾ ਆ। ਤੇ ਪਰ ਸਟਿਲ ਕਹਿੰਦੇ ਵੀ ਜਦੋਂ ਉਹਨੂੰ ਰੂਟੀਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲਿਆਂ ਕੋਲ ਚੈੱਕ ਕਰਨ ਦੇ ਲਈ ਜਾਣਾ ਪੈਂਦਾ ਸਾਲ ਬਾਅਦ ਜਾਂ ਕੁਛ ਇੱਦਾਂ ਦਾ ਸੈਟਅਪ ਸੀ ਪ੍ਰੋਗਰਾਮ, ਉਹ ਜਦੋਂ ਗਈ ਤੇ ਈਵਨ ਦੋ ਉਹਦੇ ਕੋਲ ਵੈਲਿਡ ਵਰਕ ਪਰਮਿਟ ਸੀਗਾ, ਉਹਨੂੰ ਫੜ ਕੇ ਜਿਹੜਾ ਆ ਡਿਟੈਂਸ਼ਨ ਸੈਂਟਰ ਦੇ ਵਿੱਚ ਆਈਸ ਵਾਲੇ ਲੈ ਗਏ। ਤੇ ਡਿਟੈਂਸ਼ਨ ਸੈਂਟਰ ਵੀ ਉਹ ਉੱਥੇ ਲੈ ਕੇ ਗਏ ਜੋ ਕਿ ਉਸ ਦੇ ਘਰ ਤੋਂ 300 ਮੀਲ ਦੂਰ ਸੀਗਾ। ਉਹ ਜੈਕਸਨਵਿਲ 'ਚ ਰਹਿੰਦੀ ਸੀ ਤੇ ਉਸ ਨੂੰ ਜਿਹੜਾ ਪੋਂਪਾਨੋ ਬੀਚ ਜਿਹੜਾ ਸੈਂਟਰ ਹੈਗਾ ਡਿਟੈਂਸ਼ਨ ਸੈਂਟਰ, ਉੱਥੇ ਜਿਹੜਾ ਲੈ ਗਏ।
ਉਸ ਤੋਂ ਬਾਅਦ ਜਿਹੜੀ ਉਸ ਦੀ ਬੇਟੀ ਹੈਗੀ ਆ ਉਸ ਨੇ ਇੱਕ ਗੋ ਫੰਡ ਮੀ ਜਿਹੜਾ ਵੈਬਸਾਈਟ ਆ ਉਹਦੇ 'ਤੇ ਜਾ ਕੇ ਜਿਹੜੀ ਰਿਕੁਐਸਟ ਵੀ ਕੀਤੀ ਲੋਕਾਂ ਨੂੰ ਵੀ ਮੇਰੀ ਸਪੋਰਟ ਕਰੋ, ਵੀ ਮੈਂ ਆਪਣੀ ਮਾਂ ਦੇ ਨਾਲ ਜੇ ਗੱਲ ਵੀ ਕਰਦੀ ਹਾਂ ਜੇਲ੍ਹ ਦੇ ਵਿੱਚੋਂ ਜਿਹੜੀ ਕਾਲ ਆਉਂਦੀ ਆ 20 ਮਿੰਟ ਦੀ ਉਹਦੇ $20 ਲੱਗ ਜਾਂਦੇ ਹੈਗੇ ਲਗਭਗ। ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਆਈਸ ਵਾਲੇ ਆ ਉਹ ਕੋਈ ਖਾਸ ਜਵਾਬ ਨਹੀਂ ਦੇ ਰਹੇ ਹੈਗੇ, ਪਰ ਲੋਕਾਂ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਸਹਿਮ ਵਾਲਾ ਜਿਹੜਾ ਮਾਹੌਲ ਹੈਗਾ ਆ, ਡਰ ਵਾਲਾ ਮਾਹੌਲ ਆ, ਉਹ ਬਣਿਆ ਹੋਇਆ ਆ ਜੀ। ਉਧਰ ਆਈਸ ਵਾਲਿਆਂ ਨੇ ਇੱਕ ਜਿਹੜਾ MS-13 ਦਾ ਸੈਲਵਾਡੋਰ ਦਾ ਜਿਹੜਾ ਗੈਂਗ ਮੈਂਬਰ ਸੀਗਾ ਜਿਸ ਦੇ ਉੱਤੇ ਕਤਲ ਦੇ ਅਤੇ ਅੱਤਵਾਦ ਦੇ ਜਿਹੜੇ ਚਾਰਜਿਸ ਸੀ, ਉਸ ਨੂੰ ਅੱਜ ਅਮਰੀਕਾ ਦੀ ਧਰਤੀ ਤੋਂ ਜਿਹੜਾ ਬਾਹਰ ਆ ਉਹ ਕਰ ਦਿੱਤਾ। ਆਈਸ ਵਾਲਿਆਂ ਨੇ ਉਸ ਨੂੰ ਜਿਹੜਾ ਸੈਲਵਾਡੋਰ ਦੇ ਵਿੱਚ ਉਹ ਹੁਣ ਛੱਡ ਦਿੱਤਾ ਹੈ, ਅਤੇ ਕਹਿੰਦੇ ਅਨਲੌਫੁਲੀ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਮੌਜੂਦ ਸੀ। ਹੁਆਨ ਸਾਰਾਵੀਆ ਇਸ ਦਾ ਨਾਮ ਦੱਸਿਆ ਜਾਂਦਾ ਆ, ਅਤੇ ਇਸ ਨੂੰ ਨਾਰਥ ਕੈਰੋਲੀਨਾ ਦੇ ਵਿੱਚ ਦਸੰਬਰ 12, 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਇਸ ਦੇ ਉੱਤੇ ਮਰਡਰ ਦੇ ਅਤੇ ਨਾਲ ਦੇ ਨਾਲ ਜਿੱਦਾਂ ਦੱਸਿਆ ਵੀ ਅੱਤਵਾਦ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਹੋਏ ਸੀ। ERO ਦੇ ਮੁਤਾਬਕ ਜਿਹੜੀਆਂ ਰਿਪੋਰਟਾਂ ਦੇ ਮੁਤਾਬਕ 1 ਅਕਤੂਬਰ 2009 ਤੋਂ ਲੈ ਕੇ ਹੁਣ ਤੱਕ ਜਿਹੜੇ 1799 ਜਿਹੜੇ ਬਾਹਰਲੇ ਮੁਲਕ ਦੇ ਜਿਹੜੇ ਫਿਊਜੀਟਿਵਸ ਆ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਉੱਤੇ ਇੱਦਾਂ ਦੇ ਗੰਭੀਰ ਅਪਰਾਧ ਦੇ ਜਿਹੜੇ ਦੋਸ਼ ਆ ਉਹ ਸੀਗੇ, ਜਿਨ੍ਹਾਂ 'ਚ ਕਿਡਨੈਪਿੰਗ, ਰੇਪ, ਮਰਡਰ ਦੇ ਜਿਹੜੇ ਆ ਉਹ ਦੋਸ਼ ਲੱਗੇ ਹੋਏ ਸੀ। ਅਤੇ ਆਈਸ ਵਾਲੇ ਕਹਿੰਦੇ ਆ ਵੀ ਜੇ ਤੁਹਾਨੂੰ ਇੱਦਾਂ ਦੇ ਕਿਸੇ ਵੀ ਕ੍ਰਿਮੀਨਲ ਬੰਦੇ ਦੇ ਬਾਰੇ ਜਾਣਕਾਰੀ ਹੋਵੇ ਤਾਂ ਤੁਸੀਂ ਜਿਹੜੇ ਆ ਆਈਸ ਦੀ ਜਿਹੜੀ ਟਿਪ ਲਾਈਨ ਹੈਗੀ ਆ ਉਸ ਦੇ ਉੱਤੇ ਕਾਲ ਕਰਕੇ ਸਾਨੂੰ ਕਹਿੰਦੇ ਦੱਸ ਸਕਦੇ ਹੋ। ਅਤੇ ਕਹਿੰਦੇ ਜੇ ਫੋਨ ਨਹੀਂ ਕਰਨਾ ਤਾਂ ਔਨਲਾਈਨ ਉਹਨਾਂ ਦੀ ਜਿਹੜੀ ਵੈਬਸਾਈਟ ਦੇ ਉੱਤੇ ਆਈਸ ਦਾ ਔਨਲਾਈਨ ਟਿਪ ਫਾਰਮ ਆ ਉਹ ਵੀ ਭਰ ਕੇ ਤੁਸੀਂ ਦੱਸ ਸਕਦੇ ਹੋ। ਅਤੇ ਜਿਹੜੇ ਇਸ ਫਿਸਕਲ ਈਅਰ 2018 ਦੇ ਵਿੱਚ ਹੁਣ ਤੱਕ ਆਈਸ ਨੇ ਜਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਆ ਉਹਨਾਂ ਵਿੱਚੋਂ 66% ਜਿਹੜੇ ਕਨਵਿਕਟਡ ਕ੍ਰਿਮੀਨਲ ਦੱਸੇ ਜਾਂਦੇ ਨੇ। ਜੀ ਬਿਲਕੁਲ, ਜਿਹੜਾ MS-13 ਆ ਬੜਾ ਖਤਰਨਾਕ ਗੈਂਗ ਹੈਗਾ ਆ, ਜਿਹਦਾ ਮੈਂਸ਼ਨ ਲਗਭਗ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਲਗਭਗ ਹਰ ਰੋਜ਼ ਹੀ ਕਰਦੇ ਰਹਿੰਦੇ ਆ, ਅਤੇ ਬੜੇ ਬਰੂਟਲ ਹੈਗੇ ਆ, ਲੋਕਾਂ ਨੂੰ ਕਤਲ ਕਰਕੇ ਉਹਨਾਂ ਨੂੰ ਦੱਬ ਦੇਣਾ। ਜਿਹੜੇ ਈਸਟ ਵਾਲੀਆਂ ਸਟੇਟਸ ਆ ਉਹਨਾਂ ਦੀ ਕਈ ਸਟੇਟਾਂ ਦੇ ਵਿੱਚ ਇਹਨਾਂ ਦੇ ਜਿਹੜੇ ਗੈਂਗ ਮੈਂਬਰ ਹੈਗੇ ਆ, ਸਰਗਰਮ ਨੇ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਕੱਲ੍ਹ ਸਾਰੇ ਜਾਣੇ ਇੱਕ ਬੜਾ ਹੀ ਨਾਟਕੀ ਜਿਹੜੇ ਢੰਗ ਦੇ ਨਾਲ ਇੱਕ ਜਿਹੜਾ ਪੱਤਰਕਾਰ ਸੀ ਉਹ ਸਾਰਿਆਂ ਦੇ ਸਾਹਮਣੇ ਪੇਸ਼ ਹੋਇਆ। ਉਸ ਨੇ ਇਸ ਅਰਕਾਡੀ ਬਬਚੈਂਕੋ, ਇਹ ਰਸ਼ੀਆ ਦਾ ਪੱਤਰਕਾਰ ਦੱਸਿਆ ਜਾਂਦਾ ਹੈ ਅਤੇ ਵਲਾਦੀਮੀਰ ਪੁਤਿਨ ਦਾ ਕਾਫੀ ਜਿਹੜਾ ਕੱਟੜ ਆਲੋਚਕ ਦੱਸਿਆ ਜਾਂਦਾ ਆ। ਇਸ ਨੇ ਕਹਿੰਦੇ ਵੀ ਕੁਝ ਸਮਾਂ ਪਹਿਲਾਂ ਆਪਣੇ ਜਿਹੜੀ ਮੌਤ ਦਾ ਇੱਕ ਢੋਂਗ ਰਚਿਆ ਸੀਗਾ, ਵੀ ਉਸਨੇ ਇਹ ਦਿਖਾਇਆ ਸੀਗਾ ਵੀ ਮੈਂ ਮਰ ਗਿਆ ਆ ਅਤੇ ਸ਼ਾਇਦ ਕਹਿੰਦਾ ਵੀ ਮੇਰੇ ਪਿੱਛੋਂ ਲੋਕ ਜਿਹੜੇ ਮੈਨੂੰ ਮਾਰਨ ਦੇ ਲਈ ਪਏ ਹੋਏ ਆ ਉਹ ਹਟ ਜਾਣਗੇ। ਕਿਤੇ ਨਾ ਕਿਤੇ ਕਹਿੰਦਾ ਥੋੜ੍ਹਾ ਬਹੁਤਾ ਉਹ ਕਾਮਯਾਬ ਵੀ ਰਿਹਾ, ਅਤੇ ਮੇਨ ਉਸ ਦੇ ਪਿੱਛੇ ਕਾਰਨ ਇਹ ਸੀ ਵੀ ਜਿਹੜੇ ਮਾਰਨਾ ਚਾਹੁੰਦੇ ਸੀ ਵੀ ਉਹਨਾਂ ਨੂੰ ਉਹ ਫੜ ਸਕੇ। ਅਤੇ ਕਹਿੰਦਾ ਯੂਕਰੇਨ ਦੀਆਂ ਸਿਕਿਉਰਿਟੀ ਸਰਵਿਸਿਜ਼ ਦੀ ਮਦਦ ਦੇ ਨਾਲ ਉਸ ਨੇ ਸੂਰ ਦਾ ਜਿਹੜਾ ਖੂਨ ਆ ਉਸ ਨੂੰ ਵਰਤਦੇ ਹੋਏ, ਮੇਕਅਪ ਆਰਟਿਸਟ ਉਸ ਨੂੰ ਵਰਤਦੇ ਹੋਏ ਆਪਣੀ ਜਿਹੜੀ ਮੌਤ ਦਾ ਜਿਹੜਾ ਢੋਂਗ ਉਹ ਰਚਿਆ ਸੀ। ਅਤੇ ਕੱਲ੍ਹ ਇੱਕ ਅਚਾਨਕ ਇੰਟਰਵਿਊ ਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਕੇ ਉਸ ਨੇ ਸਭ ਨੂੰ ਹੀ ਹੱਕੇ ਬੱਕੇ ਜਿਹੜਾ ਆ ਉਹ ਕਰ ਦਿੱਤਾ ਵੀ ਇਹ ਤਾਂ ਬੰਦਾ ਮਰ ਗਿਆ ਸੀ, ਵੀ ਇਹ ਕਿਹੜੀ ਕਬਰਾਂ ਦੇ ਵਿੱਚੋਂ ਉੱਠ ਕੇ ਉਹ ਆ ਚੁੱਕਾ ਆ। ਸੋ ਇਹ ਜਿਹੜਾ ਆ ਉਹ ਹੁਣ ਜਿਹੜਾ ਉਹ ਬੋਲ ਰਿਹਾ ਯਾਰ, ਕਹਿੰਦਾ ਵੀ ਇਸ ਤਰੀਕੇ ਦੇ ਨਾਲ ਮੈਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਉਸ ਚੀਜ਼ ਤੋਂ ਬਚਣ ਦੇ ਲਈ ਇਸ 41 ਸਾਲਾਂ ਦਾ ਜਿਹੜਾ ਅਰਕਾਡੀ ਬਬਚੈਂਕੋ ਆ ਇਸ ਨੇ ਜਿਹੜੀ ਆਪਣੀ ਮੌਤ ਦਾ ਢੋਂਗ ਆ ਉਹ ਰਚਾਇਆ ਸੀ। ਜੀ ਅਗਲਾ ਜਿਹੜਾ ਨਿਊਜ਼ ਵੱਲ ਚੱਲੀਏ, ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਇੱਕ ਕਹਿੰਦੇ ਜਿਹੜਾ ਬਿੱਲ ਹੈਗਾ ਆ SB 905 ਉਹ ਜਿਹੜਾ ਪਾਸ ਹੋਇਆ ਹੈਗਾ ਆ ਸਟੇਟ ਸੈਨੇਟ ਦੇ ਵਿੱਚ, ਜਿਹਦੇ ਮੁਤਾਬਕ ਉਹ ਕਹਿੰਦੇ ਆ ਵੀ ਜਿਹੜੇ ਸਟੋਰ ਅਲਕੋਹਲ ਸੈੱਲ ਕਰਦੇ ਆ ਉਹ 4 ਵਜੇ ਤਾਈਂ ਸਵੇਰ ਤੱਕ ਸੈੱਲ ਕਰ ਸਕਦੇ ਹੈਗੇ ਆ। ਜਿਹੜਾ ਇਹ ਲੈਜਿਸਲੇਸ਼ਨ ਹੈਗਾ ਆ ਇਹ ਅਲਾਓ ਕਰੂਗਾ ਸੈਕਰਾਮੈਂਟੋ, ਸੈਨ ਫਰਾਂਸਿਸਕੋ, ਓਕਲੈਂਡ, ਲਾਸ ਐਂਜਲਸ, ਵੈਸਟ ਹਾਲੀਵੁੱਡ, ਲੌਂਗ ਬੀਚ ਤੇ ਪਾਮ ਸਪਰਿੰਗ ਨੂੰ ਉਹਨਾਂ ਦੇ ਜਿਹੜੇ ਘੰਟੇ ਹੈਗੇ ਆ ਸ਼ਰਾਬ ਵੇਚਣ ਦੇ 4 ਵਜੇ ਸਵੇਰੇ ਜਿਹੜੇ ਬਾਰਜ਼ ਜਾਂ ਨਾਈਟ ਕਲੱਬ ਜਾਂ ਰੈਸਟੋਰੈਂਟ ਉੱਥੇ ਤੱਕ ਹੋਣਗੇ।
ਜੀ ਜਿਹੜੇ ਲਿਕਰ ਸਟੋਰ ਆ ਉਹ ਇਹਦੇ ਵਿੱਚੋਂ ਐਕਸਕਲੂਡ ਕੀਤੇ ਗਏ ਆ। ਸੋ ਓਨਲੀ ਜਿਹੜੇ ਬਾਰਸ, ਨਾਈਟ ਕਲੱਬ, ਰੈਸਟੋਰੈਂਟ ਆ ਉੱਥੇ ਹੈਗੇ ਆ, ਉੱਥੇ 4 ਵਜੇ ਤੱਕ ਜਿਹੜਾ ਅਲਾਉ ਕਰ ਦਿੱਤਾ। ਤੇ ਇਸੇ ਤਰ੍ਹਾਂ ਜਿਹੜੀ ਲਿਕਰ ਸਟੋਰ ਦੇ ਨਾਲ ਰਿਲੇਟਡ ਆਪਾਂ ਜੇ ਖਬਰ ਸਾਂਝੀ ਕਰਦੇ ਜਾਈਏ, ਫ੍ਰਿਜ਼ਨੋ ਤੋਂ ਆ ਰਹੀ ਆ। ਸਿਟੀ ਆਫ ਫ੍ਰਿਜ਼ਨੋ ਨੂੰ ਉੱਥੇ ਦੀ ਇੱਕ ਨੇਬਰਹੁੱਡ ਨੇ ਜਿਹੜਾ ਆ ਸੂ ਕਰ ਦਿੱਤਾ ਹੈਗਾ ਆ। ਇਹ ਜਿਹੜੀ ਨੇਬਰਹੁੱਡ ਹੈਗੀ ਆ, ਇਹ ਕਹਿੰਦੇ ਆ ਵੀ ਸਾਡੇ ਲਾਗੇ ਇੱਕ ਜਿਹੜਾ ਨਵਾਂ ਗੈਸ ਸਟੇਸ਼ਨ ਜੌਨੀ ਕੁਇਕ ਜਿਹੜਾ ਕਿ ਬੀਲ ਡਿਵੈਲਪਮੈਂਟਸ ਵੱਲੋਂ ਬਣਾਇਆ ਜਾ ਰਿਹਾ ਹੈਗਾ ਆ, ਤੇ ਉਹਨੂੰ ਸਿਟੀ ਨੇ ਪਿਛਲੇ ਦਿਨਾਂ ਦੇ ਵਿੱਚ ਸਿਟੀ ਆਫ ਫ੍ਰਿਜ਼ਨੋ ਨੇ 6 ਦੇ ਮੁਕਾਬਲੇ 1 ਵੋਟਾਂ ਦੇ ਨਾਲ ਲਿਕਰ ਲਾਇਸੈਂਸ ਅਪਰੂਵ ਕਰ ਦਿੱਤਾ ਸੀ। ਇਹ ਜਿਹੜੀ ਕਮਿਊਨਿਟੀ ਹੈਗੀ ਆ, ਲੋਇਲ ਕਮਿਊਨਿਟੀ ਡਿਵੈਲਪਮੈਂਟ ਕਾਰਪੋਰੇਸ਼ਨ, ਉੱਥੇ ਦੇ ਜਿਹੜੇ ਲੋਕ ਹੈਗੇ ਆ ਉਹ ਕਹਿੰਦੇ ਵੀ ਅਸੀਂ ਜਿਹੜਾ ਗੈਸ ਸਟੇਸ਼ਨ ਆ ਉਹਦੇ ਅਗੇਂਸਟ ਨਹੀਂ ਹੈਗੇ। ਗੈਸ ਸਟੇਸ਼ਨ ਤਾਂ ਬੰਦਾ ਸੈੱਲ ਕਰੇ, ਪਰ ਜਿਹੜੀ ਉੱਥੇ ਸ਼ਰਾਬ ਵੇਚੀ ਜਾਣੀ ਆ ਉਹਦੇ ਅਸੀਂ ਅਗੇਂਸਟ ਆ, ਕਿਉਂਕਿ ਉਹਦੇ ਨਾਲ ਜਿਹੜਾ ਆ ਕ੍ਰਾਈਮ ਵੱਧਦਾ ਹੈਗਾ, ਤੇ ਜਿਹੜੀ ਸਾਡੀ ਜਿਹੜੀ ਹੈਗੀ ਆ ਨੇਬਰਹੁੱਡ, ਉਹ ਬਹੁਤ ਹੀ ਜਿਹੜੀ ਸ਼ਾਂਤ ਵਾਲੀ ਜਿਹੜੀ ਨੇਬਰਹੁੱਡ ਹੈ। ਜੀ ਜੀ, ਉਹ ਚਾਹੁੰਦੇ ਨਹੀਂ ਆ ਵੀ ਉੱਥੇ ਇੱਦਾਂ ਦਾ ਜਿਹੜਾ ਇੱਕ ਹਿਸਾਬ ਨਾਲ ਸ਼ਰਾਬ ਵਗੈਰਾ ਜਿਹੜੀ ਆ ਉਹ ਹਿਸਾਬ ਨਾਲ ਵਿਕੇ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਆ, ਸੈਨ ਹੋਜ਼ੇ ਤੋਂ ਆ ਰਹੀ ਆ। ਸੈਨ ਹੋਜ਼ੇ ਜਿਹੜਾ ਆ ਇਸ ਜਿਹੜਾ ਸਾਲ ਆ ਖਾਸ ਕਰਕੇ ਪੈਡੈਸਟਰੀਅਨਸ ਦੇ ਲਈ ਬਹੁਤ ਹੀ ਭਿਆਨਕ ਜਿਹੜਾ ਮੰਨਿਆ ਜਾ ਰਿਹਾ ਹੈ, ਤੇ ਮਾਰੂ ਜਿਹੜਾ ਇਹ ਸਾਲ ਚੱਲ ਰਿਹਾ ਆ। 19ਵੀਂ ਟ੍ਰੈਫਿਕ ਫੈਟੈਲਿਟੀ ਜਿਹੜੀ ਆ ਉਹ ਹੋਈ ਆ। 19 ਜਾਣੇ ਹੁਣ ਤੱਕ ਜਿਹੜੇ ਆ ਸੈਨ ਹੋਜ਼ੇ ਦੇ ਵਿੱਚ ਮਾਰੇ ਜਾ ਚੁੱਕੇ ਇਸ ਸਾਲ ਦੇ ਵਿੱਚ ਹੀ। ਡਾਊਨਟਾਊਨ ਦੇ ਵਿੱਚ ਇਹ ਘਟਨਾ ਵਾਪਰੀ। ਇੱਕ ਬੰਦਾ ਕਹਿੰਦੇ ਸੈਂਟਾ ਕਲਾਰਾ ਸਟਰੀਟ ਆ ਡਾਊਨਟਾਊਨ ਦੇ ਨਜ਼ਦੀਕ ਹੀ ਆ, ਉਸ ਨੂੰ ਕ੍ਰਾਸ ਕਰ ਰਿਹਾ ਸੀ ਜਦ ਮੰਗਲਵਾਰ ਦੀ ਰਾਤ ਨੂੰ ਇੱਕ ਗੱਡੀ ਉਸ ਦੇ ਵਿੱਚ ਜਿਹੜੀ ਆ ਉਹਨੇ ਟੱਕਰ ਮਾਰੀ ਤੇ ਉਸ ਦੀ ਹਸਪਤਾਲ ਦੇ ਵਿੱਚ ਇਹ ਮੌਤ ਹੋ ਗਈ ਆ। ਤੇ ਇਹ ਬਹੁਤ ਜਿਹੜੀ ਮਾੜੀਆਂ ਘਟਨਾਵਾਂ ਆ। ਆਪਣੇ ਵੀ ਇੱਕ ਜਿਹੜੇ ਮੂਲ ਦਾ ਪੰਜਾਬੀ ਮੂਲ ਦਾ ਵੀ ਇੱਕ ਬੰਦਾ ਆ, ਉਹ ਬਜ਼ੁਰਗ ਦਾ, ਉਹਨਾਂ ਦੀ ਵੀ ਇਸੇ ਤਰੀਕੇ ਦੇ ਨਾਲ ਪੈਡੈਸਟਰੀਅਨ ਦੀ ਜਿਹੜੀ ਉਹ ਮੌਤ ਹੋਈ ਸੀ। ਪਿਛਲੇ ਸਾਲ ਵੀ ਹਰਜੋਤ ਸਿੰਘ ਜੀ ਯਾਦ ਹੋਊਗਾ, ਇੱਕ ਜਿਹੜੀ ਬਹੁਤ ਹੀ ਛੋਟੀ ਉਮਰ ਦੀ ਜਿਹੜੀ ਆ ਉਹ ਕੁੜੀ, ਉਸ ਦੀ ਵੀ ਇਸ ਤਰੀਕੇ ਦੇ ਨਾਲ ਉਹ ਕੋਈ ਸਟਰੀਟ ਰੇਸਿੰਗ ਕਰ ਰਿਹਾ ਸੀ, ਉਦੋਂ ਇਹਦੀ ਏਰੀਏ ਦੇ ਵਿੱਚ ਉਹਦੀ ਇੱਦਾਂ ਮੌਤ ਹੋਈ ਸੀ। ਬਾਅਦ 'ਚ ਉਸ ਬੰਦੇ ਨੂੰ ਵੀ ਜਿਹੜੀ ਸਜ਼ਾ ਕੋਈ ਬਹੁਤੀ ਜਿਹੜੀ ਉਹ ਨਹੀਂ ਸੀ ਦਿੱਤੀ ਗਈ, ਉਸ ਨੂੰ ਜਲਦੀ ਹੀ ਜਿਹੜਾ ਉਹ ਛੱਡ ਦਿੱਤਾ ਗਿਆ ਸੀਗਾ। ਸੋ ਇਹ ਬਹੁਤ ਮਾੜੀ ਘਟਨਾ ਜਿਹੜੀ ਹੈ ਇੱਕ ਵਾਰੀ ਫਿਰ ਵਾਪਰੀ ਆ। ਸੋ ਜਿਹੜੀ ਗੱਡੀਆਂ ਚਲਾ ਰਹੇ ਆ ਉਹ ਵੀ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦੇਣ ਵੀ, ਕਿਉਂਕਿ ਹਨੇਰੇ ਸਵੇਰੇ ਕਈ ਵਾਰੀ ਨਹੀਂ ਪਤਾ ਲੱਗਦਾ, ਕਿਸੇ ਨੇ ਬਹੁਤ ਡਾਰਕ ਕੱਪੜੇ ਪਾ ਕੇ ਵੀ ਜਿਹੜੇ ਕਈ ਕ੍ਰਾਸ ਕਰਨ ਲੱਗ ਜਾਂਦੇ ਨੇ। ਤੇ ਖਾਸ ਕਰਕੇ ਜਿਹੜੇ ਪੈਡੈਸਟਰੀਅਨਸ ਆ ਉਹ ਵੀ ਧਿਆਨ ਦੇਣ, ਜਦੋਂ ਤੁਹਾਡਾ ਸਿਗਨਲ ਹੋਵੇ ਉਦੋਂ ਹੀ ਜਿਹੜੀ ਆ ਰੋਡ ਆ ਉਹ ਕ੍ਰਾਸ ਕੀਤੀ ਜਾਵੇ। ਸੋ ਉੱਦਾਂ ਦੱਸਿਆ ਜਾਂਦੇ ਆ ਵੀ ਜਿਹੜੇ ਬੰਦੇ ਨੇ ਗੱਡੀ ਚਲਾ ਰਿਹਾ ਸੀ ਉਹ BMW ਸੀ 2004 ਸੰਨ ਦੀ, ਤੇ 11 ਸਟਰੀਟ ਦੇ ਨਾਰਥ ਵੱਲ ਨੂੰ ਜਿਹੜੀ ਉਹ ਟਰੈਵਲ ਕਰ ਰਹੀ ਸੀ, ਤੇ ਮੈਨੂੰ ਨਹੀਂ ਲੱਗਦਾ ਅਜੇ ਤੱਕ ਜਿਹੜਾ ਉਹ ਬੰਦਾ ਆ ਫੜਿਆ ਗਿਆ ਜੀ। ਸੋ ਬਿਲਕੁਲ ਜਿੰਨੇ ਵੀ ਪੈਡੈਸਟਰੀਅਨ ਹੈਗੇ ਆ, ਖਾਸ ਕਰਕੇ ਆਪਣੇ ਜਿਹੜੇ ਬਜ਼ੁਰਗ ਹੈਗੇ ਆ, ਆਪਾਂ ਦੇਖਿਆ ਕਈ ਵਾਰੀ ਜਦੋਂ ਤੁਸੀਂ ਰੋਡ ਕ੍ਰਾਸ ਕਰਦੇ ਆ ਦੇਖਦੇ ਨਹੀਂ ਆਲਾ ਦੁਆਲਾ, ਜਾਂ ਜਿਹੜਾ ਉਹ ਰੋਡ ਕ੍ਰਾਸਿੰਗ ਵਾਲਾ ਥਾਂ ਨਹੀਂ ਹੁੰਦਾ ਹੈਗਾ ਜਿੱਥੇ ਸਟ੍ਰਾਈਪਸ ਲਾਈਆਂ ਹੁੰਦੀਆਂ ਹੈਗੀਆਂ। ਸੋ ਇਸ ਕਰਕੇ ਬਹੁਤ ਐਕਸੀਡੈਂਟ ਹੁੰਦੇ। ਦੂਜਾ ਜਿਹੜੇ ਦੇਖੋ ਵੀ ਜੇ ਸੈਨ ਹੋਜ਼ੇ ਵਰਗੇ ਸ਼ਹਿਰ ਦੇ ਵਿੱਚ ਇਸ ਮਹੀਨੇ ਦੇ ਇਸ ਸਾਲ ਦੇ 5 ਮਹੀਨਿਆਂ ਵਿੱਚ 19 ਮੌਤਾਂ ਦਾ ਹੋ ਜਾਣਾ ਬਹੁਤ ਵੱਡਾ ਆ। ਇਹਦਾ ਇੱਕ ਕਾਰਨ ਮੇਨ ਮੈਂ ਪਿੱਛੇ ਜਿਹਾ ਰਿਪੋਰਟ ਪੜ੍ਹ ਰਿਹਾ ਸੀ, ਉਹ ਇਹ ਵੀ ਆ ਵੀ ਕੰਨਾਂ ਦੇ ਵਿੱਚ ਜਿਹੜੇ ਫੋਨ ਫਸਾਏ ਹੋ ਆ ਨਾ, ਤੇ ਜਾਂ ਰੇਡੀਓ ਸੁਣ ਰਹੇ ਆ, ਧਿਆਨ ਤੁਹਾਡਾ ਹੋਰ ਪਾਸੇ ਆ ਤੇ ਸਿੱਧੇ ਜਾ ਰਹੇ ਆ, ਆਲਾ ਦੁਆਲਾ ਦੇਖ ਨਹੀਂ ਰਹੇ, ਉਹ ਜਿਹੜਾ ਮੇਨ ਕਾਰਨ ਇਹਦੇ ਵਿੱਚ ਇੱਕ ਬਣਦਾ ਹੈਗਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ, ਪਲੀਜ਼ ਜਦੋਂ ਵੀ ਤੁਸੀਂ ਕ੍ਰਾਸਿੰਗ ਕਰਨੀ ਆ ਕਿਤੇ ਵੀ ਸਟਰੀਟ ਤੇ, ਤੁਹਾਨੂੰ ਜੇ ਵਾਕਿੰਗ ਦੀ ਵੀ ਟਿਕਟ ਮਿਲ ਜਾਂਦੀ ਆ, ਪਰ ਟਿਕਟ ਨਹੀਂ, ਸਭ ਤੋਂ ਜ਼ਿਆਦਾ ਜਿਹੜੀ ਤੁਹਾਡੀ ਜਾਨ ਦਾ ਜਿਹੜਾ ਹੈਗਾ ਆ ਉਹ ਬਚਾਉਣੀ ਚਾਹੀਦੀ ਹੈਗੀ ਆ। ਸੋ ਪਲੀਜ਼ ਜਦੋਂ ਵੀ ਕਿਤੇ ਕ੍ਰਾਸ ਕਰਦੇ ਆ ਬੜੇ ਧਿਆਨ ਦੇ ਨਾਲ ਜਿਹੜਾ ਕ੍ਰਾਸਿੰਗ ਵਾਲਾ ਏਰੀਆ ਆ ਉੱਥੋਂ ਹੀ ਕ੍ਰਾਸ ਕਰਿਆ ਕਰੋ। ਬਿਲਕੁਲ ਬਿਲਕੁਲ। ਦੇਖੋ ਐਕਸੀਡੈਂਟ ਤਾਂ ਕਿਤੇ ਵੀ ਘਟ ਸਕਦਾ ਹੈ, ਪਰ ਜਿਹੜੀ ਚੀਜ਼ ਦਾ ਬਚਾਅ ਕੀਤਾ ਜਾ ਸਕਦਾ ਹੈ ਉਸ ਨੂੰ ਜਿਹੜਾ ਉਹ ਜ਼ਰੂਰ ਬਚਾਇਆ ਜਾਵੇ ਜੀ ਜੀ। ਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਹਾਂ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਗਵਰਨਰ ਦੀ ਰੇਸ ਆ ਉਸ ਦੇ ਵਿੱਚ ਲੱਗ ਤਾਂ ਇਹੀ ਰਿਹਾ ਵੀ ਉਹਦਾ ਗੈਵਨ ਨਿਊਸਮ ਜਿਹੜੇ ਆ ਉਹਨਾਂ ਦੀ ਜਿਹੜੀ ਜਿੱਤ ਹੋ ਸਕਦੀ ਆ, ਤੇ ਪਰ ਕਹਿੰਦੇ ਵੀ ਜਿਹੜਾ ਧਨਾੜ ਬੰਦਾ ਹੈਗਾ ਆ LA ਦਾ ਜਿਹੜਾ ਮੇਅਰ ਰਿਹਾ ਵਿਲਾ ਗਰੋਸੀਆ, ਉਸ ਨੇ ਇਸ ਮੌਕੇ ਜਿਹੜੇ ਲੈਫਟੀਨੈਂਟ ਗਵਰਨਰ ਗੈਵਨ ਨਿਊਸਮ ਆ ਉਸ ਦੇ ਅਗੇਂਸਟ 2.3 ਮਿਲੀਅਨ ਦੀਆਂ ਜਿਹੜੀਆਂ ਐਡਸ ਆ ਉਹ ਰਨ ਕਰ ਰਿਹਾ ਆ।
ਐਡਸ ਦੇ ਵਿੱਚ ਦੋਨੋਂ ਹੀ ਦੇਖੋ ਡੈਮੋਕ੍ਰੇਟ ਪਾਰਟੀ ਦੇ ਆ ਤੇ ਹਰ ਇੱਕ ਜਾਣਾ ਚਾਹੁੰਦਾ ਵੀ ਮੈਨੂੰ ਜਿਹੜਾ ਆ ਉਹਦਾ ਉਹ ਮਿਲੇ ਤੇ ਉਹ ਇਸ ਕਰਕੇ ਕਰ ਰਿਹਾ, ਉਹ ਇਹ ਦਿਖਾ ਰਿਹਾ ਨਾ ਐਡਸ ਦੇ ਵਿੱਚ ਵੀ ਇਹ ਬੰਦਾ ਬਹੁਤ ਲੇਜ਼ੀ ਆ, ਇਹ ਕੰਮ ਕਰਕੇ ਜਿਹੜਾ ਆ ਉਹ ਰਾਜੀ ਨਹੀਂ ਹੈਗਾ ਆ। ਸੋ ਦੇਖਦੇ ਆ ਜਿਹੜਾ ਕੀ ਬਣਦਾ ਆ। ਉਧਰ ਕੱਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੇ ਜੌਨ ਕਾਕਸ ਹੈਗੇ ਆ ਰਿਪਬਲਿਕਨ ਪਾਰਟੀ ਦੇ ਜਿਹੜੇ ਇੱਕ ਕੈਂਡੀਡੇਟ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹ ਟਵੀਟ ਕੀਤਾ ਸੀ ਤੇ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਕੋਲ ਇਹ ਓਪਰਚੁਨਿਟੀ ਹੈਗੀ ਆ ਤੇ ਤਾਂ ਜੋ ਕਹਿੰਦੇ ਵੀ ਉੱਥੇ ਦਾ ਜਿਹੜਾ ਹਾਈ ਟੈਕਸ ਦੀ ਪ੍ਰੋਬਲਮ ਆ, ਹਾਈ ਕ੍ਰਾਈਮ ਜਿਹੜਾ ਹੈਗਾ ਆ ਉਸ ਨੂੰ ਜਿਹੜਾ ਹੱਲ ਕੀਤਾ ਜਾਵੇ ਤੇ ਕਹਿੰਦੇ ਇਸ ਲਈ ਤੁਸੀਂ GOP ਦੇ ਜਿਹੜੇ ਗਵਰਨਟੋਰੀਅਲ ਕੈਂਡੀਡੇਟ ਜੌਨ ਕਾਕਸ ਆ ਉਸ ਨੂੰ ਪਾਓ ਤੇ ਮੇਕ ਕੈਲੀਫੋਰਨੀਆ ਗ੍ਰੇਟ ਅਗੇਨ ਇਹਨਾਂ ਨੇ ਨਵਾਂ ਨਾਰਾ ਜਿਹੜਾ ਆ ਨਾਲ ਉਹ ਵੀ ਜਿਹੜਾ ਆ ਉਹ ਦੇ ਦਿੱਤਾ ਆ। ਪਰ ਘੱਟ ਹੀ ਚਾਂਸ ਆ ਵੀ ਸ਼ਾਇਦ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਵੀ ਰਿਪਬਲਿਕਨ ਪਾਰਟੀ ਦਾ ਕੋਈ ਕੈਂਡੀਡੇਟ ਆ ਉਹ ਗਵਰਨਰ ਦੀ ਰੇਸ ਦੇ ਵਿੱਚ ਅੱਗੇ ਆਊਗਾ। ਇਹ ਚਾਂਸ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗਣਗੇ ਜੀ। ਬਿਲਕੁਲ, ਕਿਉਂਕਿ ਰਿਪਬਲਿਕਨ ਜਿਹੜੇ ਰਜਿਸਟਰਡ ਵੋਟਰ ਆ ਉਹਨਾਂ ਦੀ ਗਿਣਤੀ ਜਿਹੜੀ ਘੱਟ ਹੈਗੀ ਆ ਡੈਮੋਕ੍ਰੇਟਸ ਨਾਲੋਂ, ਪਰ ਅਨਡਿਸਾਈਡਡ ਵੋਟਰਸ ਜਿਹੜੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸੇ ਤਰ੍ਹਾਂ ਨਾਲ ਜਿਨ੍ਹਾਂ ਦੀ ਪਾਰਟੀ ਦੇ ਨਾਲ ਅਫੀਲੀਏਸ਼ਨ ਨਹੀਂ ਹੈਗੀ ਉਹ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਹੈਗੇ ਆ। ਸੋ ਜਿੱਧਰ ਵੋਟ ਪਾਉਂਦੇ ਹੈਗੇ ਆ ਬਾਅਦ ਦੇ ਵਿੱਚ ਨਵੰਬਰ ਦੇ ਵਿੱਚ ਫਿਰ ਉਹ ਕੈਂਡੀਡੇਟ ਜਿੱਤ ਜਾਂਦਾ ਹੈਗਾ। ਪਰ ਕਹਿੰਦੇ ਟ੍ਰੈਂਡ ਇਹ ਵੀ ਰਿਹਾ ਜਿਹੜੇ ਰਿਪਬਲਿਕਨ ਰਜਿਸਟਰਡ ਹੈਗੇ ਆ ਉਹ ਸਭ ਤੋਂ ਜ਼ਿਆਦਾ ਵੋਟਾਂ ਪਾਉਂਦੇ ਆ ਡੈਮੋਕ੍ਰੇਟਸ ਨਾਲੋਂ ਤੇ ਉਹ ਆਪਣੇ ਹੱਕ ਦਾ ਪੂਰਾ ਇਸਤੇਮਾਲ ਕਰਦੇ ਹੈਗੇ ਆ। ਪਰ ਰਿਪਬਲਿਕਨ ਪਾਰਟੀ ਦੀ ਪੋਜੀਸ਼ਨ ਮਾੜੀ ਕੈਲੀਫੋਰਨੀਆ 'ਚ ਇੰਨੀ ਆ, ਤੁਸੀਂ ਇਹ ਦੇਖ ਸਕਦੇ ਆ ਵੀ ਜਿਹੜਾ ਕੈਲੀਫੋਰਨੀਆ ਦਾ ਇੰਸ਼ੋਰੈਂਸ ਕਮਿਸ਼ਨਰ ਦੀ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ ਵਿੱਚ ਰਿਪਬਲਿਕਨ ਪਾਰਟੀ ਨੇ ਆਪਣਾ ਕੈਂਡੀਡੇਟ ਹੀ ਨਹੀਂ ਦੱਸਿਆ ਕੋਈ ਵੀ ਵੀ ਸਾਡਾ ਕੈਂਡੀਡੇਟ ਇੰਸ਼ੋਰੈਂਸ ਕਮਿਸ਼ਨਰ ਲਈ ਹੋਊਗਾ। ਸੋ ਉਹਨਾਂ ਨੂੰ ਪਹਿਲਾਂ ਤੋਂ ਹੀ ਲੱਗਦਾ ਆ ਵੀ ਸਾਡਾ ਕੈਂਡੀਡੇਟ ਜਿੱਤ ਨਹੀਂ ਸਕਦਾ ਤਾਂ ਫਿਰ ਇੰਨੇ ਪੈਸੇ ਜਿਹੜੇ ਆ ਉਹ ਵੇਸਟ ਕਿਉਂ ਕਰਨੇ ਜੀ ਬਿਲਕੁਲ ਇਹੀ ਜਿਹੜੀ ਸਿਚੁਏਸ਼ਨ ਆ ਬਣੀ ਹੋਈ ਆ। ਸੋ ਕਿਤੇ ਜਿਹੜੇ ਆ ਉਹ ਰਿਪਬਲਿਕਨ ਪਾਰਟੀ ਵਾਲੇ ਇੱਦਾਂ ਨਹੀਂ ਕਰਦੇ ਤੇ ਕਿਤੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ। ਸੋ ਆਈ ਡੋਂਟ ਨੋ ਕਦੋਂ ਜਿਹੜੀ ਇੱਦਾਂ ਦੀ ਚੀਜ਼ ਦੇ ਵਿੱਚ ਜਿਹੜੀ ਖੁੱਲ੍ਹ ਹੋਊਗੀ, ਬਰਾਬਰਤਾ ਜਿਹੜੀ ਆਊਗੀ। ਸਵਿੰਗ ਸਟੇਟ ਵਾਲਿਆਂ ਨੂੰ ਇਲੈਕਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕਾਫੀ ਕਹਿ ਸਕਦੇ ਹਾਂ ਉਹ ਦੇਖਣੀਆਂ ਵੀ ਪੈਂਦੀਆਂ ਤੇ ਝੱਲਣੀਆਂ ਵੀ ਪੈਂਦੀਆਂ ਆ ਕਿਉਂਕਿ ਉੱਥੇ ਦੋਨਾਂ ਹੀ ਪਾਰਟੀਆਂ ਦਾ ਆਲਮੋਸਟ ਬਰਾਬਰ ਦਾ ਮਾਹੌਲ ਜਿਹੜਾ ਬਣਿਆ ਰਹਿੰਦਾ ਆ। ਤੇ ਆਈ ਥਿੰਕ ਪੋਲੀਟੀਕਲ ਪਾਰਟੀਆਂ ਕਿਤੇ ਨਾ ਕਿਤੇ ਇਹ ਅਜਿਹੀ ਟੱਕਰ ਨੂੰ ਚਲੋ ਲਾਈਕ ਪਤਾ ਨਹੀਂ ਕਿੰਨੀਆਂ ਕਰਦੀਆਂ ਹੋਣਗੀਆਂ ਪਰ ਖਾਸਾ ਜ਼ੋਰ ਜਿਹੜਾ ਉਹਨਾਂ ਦਾ ਇਹੋ ਜਿਹੇ ਥਾਵਾਂ ਦੇ ਉੱਤੇ ਲੱਗ ਜਾਂਦਾ ਆ। ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਹੁਣ ਇਲੈਕਸ਼ਨ ਦੀ ਗੱਲ ਤਾਂ ਕਰ ਹੀ ਰਹੇ ਹਾਂ, 5 ਜਿਹੜੀਆਂ ਜੂਨ ਨੂੰ ਇਲੈਕਸ਼ਨ ਆ ਬਹੁਤ ਹੀ ਥੋੜ੍ਹੇ ਦਿਨ ਰਹਿ ਗਏ ਨੇ। ਸੋ ਅੱਜ ਤੋਂ 5ਵੇਂ ਦਿਨ ਜਿਹੜੀ ਇਲੈਕਸ਼ਨ ਹੈਗੀ ਹੈ ਕੈਲੀਫੋਰਨੀਆ ਦੀ ਜਿਹੜੀ ਪ੍ਰਾਇਮਰੀ ਆ। ਸੁਖਸ਼ੇ ਹੋਵੇ ਕੈਲੀਫੋਰਨੀਆ ਵਾਲਿਆਂ ਦਾ ਜਿਹੜਾ ਆਪਾਂ ਦੱਸ ਰਹੇ ਹਾਂ। ਬਾਕੀ ਜਿਹੜੇ ਹਰ ਕੋਈ ਸਟੇਟ ਜੇ ਵੱਖ-ਵੱਖ 'ਚ ਰਹਿ ਰਿਹਾ ਆ ਉਹਨਾਂ ਦੀਆਂ ਜਿਹੜੀਆਂ ਵੱਖੋ-ਵੱਖਰੇ ਤਰੀਕਾਂ ਨੂੰ ਜਿਹੜੀਆਂ ਆ ਉਹ ਇਲੈਕਸ਼ਨ ਹੋਣਗੀਆਂ, ਪ੍ਰਾਇਮਰੀਜ਼ ਹੋਣਗੀਆਂ। ਸੋ ਜ਼ਰੂਰ ਵੱਧ ਤੋਂ ਵੱਧ ਜਿਹੜੇ ਆ ਉਹ ਵੋਟ ਆਪਣੇ ਪਾਓ। ਜੇ ਵੋਟ ਨਹੀਂ ਰਜਿਸਟਰ ਕੀਤੀ ਚਲੋ ਇਸ ਵਾਰੀ ਨਹੀਂ ਤਾਂ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਸ ਹੈਗੀਆਂ ਆ ਉਸ ਦੇ ਲਈ ਆਪਣੇ ਆਪ ਨੂੰ ਤੁਸੀਂ ਰਜਿਸਟਰ ਕਰਕੇ ਉਹ ਵਾਲੀਆਂ ਇਲੈਕਸ਼ਨਸ ਦੇ ਵਿੱਚ ਜਿਹੜਾ ਜ਼ਰੂਰ ਹਿੱਸਾ ਲਓ। ਜਿਨ੍ਹਾਂ ਦੇ ਘਰੇ ਐਬਸੈਂਟੀ ਬੈਲਟ ਆਏ ਹੋਏ ਆ ਮੇਕ ਸ਼ੋਰ ਕਰੋ ਵੀ ਤੁਸੀਂ ਉਸ ਨੂੰ ਭਰ ਕੇ ਜਾਂ ਤਾਂ ਮੇਲ ਕਰ ਦਿਓ। ਜੇ ਤੁਹਾਨੂੰ ਮੇਲ ਕਰਨ ਦਾ ਮੌਕਾ ਨਹੀਂ ਲੱਗਾ ਤਾਂ ਤੁਹਾਡੇ ਲਾਗੇ ਜਿਹੜਾ ਹੁੰਦਾ ਆ ਉੱਥੇ ਜਾ ਕੇ ਵੀ ਤੁਸੀਂ ਫੜਾ ਸਕਦੇ ਹੋ। ਬਿਲਕੁਲ, ਜਿੱਥੇ ਇਲੈਕਸ਼ਨ ਹੁੰਦੀ ਹੈਗੀ ਆ ਲਗਭਗ ਤੁਹਾਡੇ ਲਾਗੇ ਹਰ ਇੱਕ ਬਲਾਕ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਜਾਂ 2-3 ਬਲਾਕਾਂ ਦੇ ਵਿੱਚ ਜਾਂ ਕੋਈ ਚਰਚ ਦੇ ਵਿੱਚ ਜਾਂ ਕਿਸੇ ਵੀ ਰਿਲੀਜੀਅਸ ਪਲੇਸ ਉੱਥੇ ਉਹਨੇ ਬਣਾਏ ਹੁੰਦੇ ਹੈਗੇ ਆ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਜਦੋਂ ਤੁਸੀਂ ਆਪਣੇ ਕਾਉਂਟੀ ਰਜਿਸਟਰਾਰ ਆਫ ਵੋਟਰ ਦੇ ਜਾ ਕੇ ਆਪਣਾ ਐਡਰੈਸ ਪਾਓਗੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡਾ ਜਿਹੜਾ ਕਿਹੜਾ ਏਰੀਆ ਹੈਗਾ ਜਿੱਥੇ ਵੋਟ ਪਾ ਸਕਦੇ ਆ। ਤੇ ਰਾਜਕਰਨਵੀਰ ਸਿੰਘ ਜੀ ਆਪਾਂ ਕੁਛ ਕੁ ਪ੍ਰੋਪੋਜੀਸ਼ਨਾਂ ਦੀ ਗੱਲ ਕੀਤੀ ਸੀ ਕੈਲੀਫੋਰਨੀਆ ਦੇ ਵਿੱਚ ਕਿਉਂਕਿ ਜੂਨ 5 ਨੂੰ ਇਲੈਕਸ਼ਨ ਹੋਣ ਜਾ ਰਹੀ ਆ। ਇੱਕ ਤਾਂ ਪ੍ਰੋਪੋਜੀਸ਼ਨ 68 ਪਾਰਕਸ ਇਨਵਾਇਰਨਮੈਂਟ ਤੇ ਵਾਟਰ ਬੌਂਡ ਇਹ ਆਪਾਂ ਡਿਸਕਸ ਕਰ ਲਈ ਸੀ ਪਰਸੋਂ। ਇਸੇ ਤਰ੍ਹਾਂ ਪ੍ਰੋਪੋਜੀਸ਼ਨ 69 ਟਰਾਂਸਪੋਰਟੇਸ਼ਨ ਟੈਕਸਸ ਤੇ ਫੀਸ ਦੀ ਤੇ ਇਸੇ ਤਰ੍ਹਾਂ ਇੱਕ ਜਿਹੜੀ ਪ੍ਰੋਪੋਜੀਸ਼ਨ ਕੈਲੀਫੋਰਨੀਆ 'ਚ ਹੈਗੀ ਆ ਉਹ ਕੈਲੀਫੋਰਨੀਆ ਪ੍ਰੋਪੋਜੀਸ਼ਨ 72 ਹੈਗੀ ਆ ਜਿਹਦੇ ਮੁਤਾਬਕ ਰੇਨ ਵਾਟਰ ਕੈਪਚਰ ਸਿਸਟਮ ਐਕਸਕਲੂਡਡ ਫਰੋਮ ਪ੍ਰੋਪਰਟੀ ਟੈਕਸ ਅਸੈਸਮੈਂਟ ਅਮੈਂਡਮੈਂਟ। ਇਹਦੇ ਮਤਲਬ ਇਹ ਆ ਵੀ ਉਹ ਟੈਕਸ ਲੱਗਣਾ ਆ ਜੇ ਤੁਸੀਂ ਪ੍ਰੋਪੋਜੀਸ਼ਨ 72 ਦੇ ਉੱਤੇ ਯੈਸ ਕਰੋਗੇ ਵੀ ਜਿਹੜਾ ਰੇਨ ਵਾਟਰ ਕੈਪਚਰ ਸਿਸਟਮ ਆ ਇਹ ਐਕਸਕਲੂਡ ਹੋਣਾ ਚਾਹੀਦਾ ਪ੍ਰੋਪਰਟੀ ਟੈਕਸ ਅਮੈਂਡਮੈਂਟ ਤੋਂ। ਜੇ ਨੋ ਕਰੋਗੇ ਤੇ ਫਿਰ ਇਹ ਜਿਹੜਾ ਆ ਐਕਸਕਲੂਡ ਹੋ ਜਾਣਾ ਆ। ਨਹੀਂ ਜੇ ਯੈਸ ਕਰਦੇ ਆ ਤਾਂ ਫਿਰ ਐਕਸਕਲੂਡ ਜਿਹੜਾ ਉਹ ਹੋ ਜਾਊਗਾ ਵੀ ਫਿਰ ਜਦੋਂ ਪ੍ਰੋਪਰਟੀ ਟੈਕਸ ਅਸੈਸਮੈਂਟ ਹੋਊਗੀ ਤਾਂ ਫਿਰ ਇਸ ਚੀਜ਼ ਨੂੰ ਅਸੈਸਮੈਂਟ ਦੇ ਵਿੱਚ ਉਹ ਐਡ ਨਹੀਂ ਕੀਤਾ ਜਾਊਗਾ। ਤੇ ਜੇ ਨੋ ਕਰਦੇ ਆ
ਤੇ ਫਿਰ ਜਿਹੜਾ ਆ ਉਸ ਨੂੰ ਐਕਸਕਲੂਡ ਜਿਹੜਾ ਉਹ ਨਹੀਂ ਕੀਤਾ ਜਾਊਗਾ। ਇਹ ਅਮੈਂਡਮੈਂਟ ਜਿਹੜੀ ਉਹ ਹੈਗੀ ਆ। ਸੋ ਮੇਕ ਸ਼ੋਰ ਕਰੋ ਵੀ ਉਹ ਜਿਹੜੀ, ਕਿਉਂਕਿ ਜਦੋਂ ਤੁਹਾਡੇ ਘਰੇ ਬੈਲਟ ਵੀ ਆਉਂਦਾ ਹੈ ਉਸ ਦੇ ਵਿੱਚ ਸਾਰੀ ਜਿਹੜੀ ਡਿਟੇਲ ਲਿਖੀ ਹੁੰਦੀ ਹੈ, ਡਿਟੇਲ ਜਿਹੜੀ ਉਹ ਲਿਖੀ ਹੁੰਦੀ ਹੈ। ਸੋ ਜ਼ਰੂਰ ਉਸ ਦੇ ਬਾਰੇ ਉਹ ਜਿਹੜਾ ਉਸ ਨੂੰ ਦੇਖਿਆ ਜਾਵੇ ਤੇ ਜਿਹੜਾ ਆਪਣੇ ਹਿਸਾਬ ਦੇ ਨਾਲ ਤੁਸੀਂ ਵੇਖ ਕੇ ਉਸ ਨੂੰ ਦੇਖਿਆ ਜਾਵੇ। ਤੇ ਨਾਲ ਹੀ ਜਿਹੜਾ ਇੱਕ ਹੋਰ ਪ੍ਰੋਪੋਜੀਸ਼ਨ 70 ਹੈਗਾ ਆ, ਉਹਦੇ ਵਿੱਚ ਵੋਟ ਰਿਕੁਆਇਰਮੈਂਟ ਦੀ ਮੰਗ ਕੀਤੀ ਗਈ ਆ। ਇਸ ਅਮੈਂਡਮੈਂਟ ਦੇ ਅਧੀਨ ਇਹ ਆ ਵੀ ਕਹਿੰਦੇ ਵੀ ਇੱਕ ਵਾਰੀ ਦੇ ਲਈ 2/3 ਵੋਟ ਕਹਿੰਦੇ ਚਾਹੀਦੀ ਹੋਊਗੀ ਹਰ ਚੈਂਬਰ ਦੇ ਵਿੱਚ, ਸਟੇਟ ਲੈਜਿਸਲੇਚਰ ਦੇ ਵਿੱਚ, ਵੀ ਜਿਹੜਾ ਵੀ ਕੋਈ ਸਪੈਂਡਿੰਗ ਪਲਾਨ ਕਿਸੇ ਰੈਵਨਿਊ ਦੇ ਲਈ ਜਿਹੜਾ ਆ ਉਸ ਨੂੰ ਪਾਸ ਕਰਨ ਦੇ ਲਈ 2/3 ਬਹੁਮਤ। ਸੋ ਵਨ ਟਾਈਮ ਜਿਹੜੀ ਆ ਉਹ ਉਹਨਾਂ ਨੇ ਐਡ ਕਰਨ ਦੀ ਮੰਗ ਕੀਤੀ ਆ 2024 ਦੇ ਵਿੱਚ ਜਿਹੜੇ ਸਟੇਟ ਲੈਜਿਸਲੇਚਰ ਜਿਹੜੇ ਆ ਉਹ ਹੋਣੇ ਆ। ਸੋ ਆਪਣੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਜੀ ਇਸ ਨੂੰ ਦੇਖੋ ਵੀ ਕਿਹੜੀ ਤੁਸੀਂ ਪ੍ਰੋਪੋਜੀਸ਼ਨ ਦੇ ਹੱਕ 'ਚ ਹੋ, ਕਿਹੜੀ ਪ੍ਰੋਪੋਜੀਸ਼ਨ ਦੇ ਅਗੇਂਸਟ ਹੋ, ਪਰ ਵੋਟ ਜਿਹੜੀ ਉਹ ਤੁਸੀਂ ਜ਼ਰੂਰ ਪਾਉਣੀ ਆ। ਜੀ ਬਿਲਕੁਲ। ਸੋ ਕਾਫੀ ਜਿਹੜੀਆਂ ਪ੍ਰੋਪੋਜੀਸ਼ਨ ਕੈਲੀਫੋਰਨੀਆ ਦੇ ਵਿੱਚ ਹੈਗੀਆਂ ਆ, ਇਹ ਬੜੇ ਧਿਆਨ ਨਾਲ, ਬਾਕੀ ਜਿਹੜੀਆਂ ਮੇਨ ਗਵਰਨਰ ਦੀ, ਲੈਫਟੀਨੈਂਟ ਗਵਰਨਰ, ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਇਲੈਕਸ਼ਨ ਹੋਣੀਆਂ ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕੀਤੀਆਂ ਸੀਆਂ। ਬਾਕੀ ਲੋਕਲ ਹਰ ਸਿਟੀ ਦੇ ਵਿੱਚ ਤੁਹਾਡੇ ਸਕੂਲ ਡਿਸਟ੍ਰਿਕਟ ਹੁੰਦੇ ਆ, ਕਈ ਜਗ੍ਹਾ ਦੇ ਵਿੱਚ ਤੁਹਾਡੇ ਮੇਅਰ ਜਾਂ ਸਿਟੀ ਕੌਂਸਲ ਦੀ ਜਿਹੜੀ ਇਲੈਕਸ਼ਨਸ ਹੋਣੀ ਹੈਗੀ ਆ, ਸਿਟੀ ਕੌਂਸਲ ਦੇ ਜਿਹੜੇ ਕੈਂਡੀਡੇਟਸ ਹੁੰਦੇ ਆ। ਸੋ ਬਹੁਤੀ ਵਾਰੀ ਹੁੰਦਾ ਵੀ ਜੇ ਉਹਨਾਂ ਦੀ 50% ਤੋਂ ਵੱਧ ਵੋਟ ਆ ਜਾਣ ਤਾਂ ਫਿਰ ਹੁਣੇ ਡਿਸਾਈਡ ਹੋ ਜਾਂਦਾ, ਨਹੀਂ ਤਾਂ ਫਿਰ ਜਾ ਕੇ ਨਵੰਬਰ ਦੇ ਵਿੱਚ ਫਿਰ ਜਿਹੜੇ ਟੌਪ ਦੇ 2 ਕੈਂਡੀਡੇਟ ਹੋਣੇ ਆ ਉਹਨਾਂ ਦੀ ਫਿਰ ਇਲੈਕਸ਼ਨ ਹੋਣੀ ਜੀ ਜੀ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਦੇਖਣ ਵਾਲੀਆਂ ਆ। ਕਈ ਤਰੀਕੇ ਦੇ ਜਿਹੜੇ ਬੌਂਡਸ ਆ ਉਹਨਾਂ ਦੀ ਜਿਹੜੀ ਨਵੰਬਰ ਦੀ ਇਲੈਕਸ਼ਨ ਜਿਹੜੀ ਹੋਣੀ ਹੈ, 6 ਨਵੰਬਰ ਨੂੰ ਇਲੈਕਸ਼ਨ ਹੋਣੀ ਆ, ਉਹਦੇ ਵਿੱਚ ਜਿਹੜੀਆਂ ਉਹ ਆਉਣੀਆਂ ਆ। ਇੱਕ ਜਿਹੜੇ ਸੈਨ ਫਰਾਂਸਿਸਕੋ ਇਲਾਕੇ ਵਾਲੇ ਹੈਗੇ ਆ ਉਹਨਾਂ ਦੇ ਲਈ ਵੀ ਇੱਕ ਮੇਨ ਪ੍ਰੋਪੋਜੀਸ਼ਨ ਆ ਪੁਲਿਸ ਦੀ ਜਿਹੜੀ ਆ ਟੇਜ਼ਰ ਵਰਤਣ ਵਾਲੀ। ਸੋ ਉਹ ਪੁਲਿਸ ਚੀਫ ਜਿਹੜੇ ਆ ਉਹ ਕਹਿ ਰਹੇ ਆ ਵੀ ਟੇਜ਼ਰ ਦੀ ਜਿਹੜੀ ਆਪਾਂ ਇਸ ਨੂੰ ਵਰਤਣਾ ਜਿਹੜਾ ਸ਼ੁਰੂ ਕਰਾਂਗੇ, ਪਰ ਜਿਹੜੀ ਪੁਲਿਸ ਯੂਨੀਅਨ ਆ ਉਹ ਕਿਤੇ ਨਾ ਕਿਤੇ ਇਸ ਦੇ ਅਗੇਂਸਟ ਵੀ ਜਿਹੜੀ ਉਹ ਹੈਗੀ ਆ। $4 ਲੱਖ ਕਹਿੰਦੇ ਆ ਇਸ ਦੇ ਉੱਤੇ ਪੁਸ਼ਬੈਕ ਦੇ ਲਈ ਉਹਨਾਂ ਨੇ ਆਲਰੇਡੀ ਯੂਨੀਅਨ ਦੇ ਦੁਆਰਾ ਵਰਤੇ ਗਏ ਆ, ਕਿਉਂਕਿ ਉਹ ਰਾਈਟ ਨਾਓ ਜਿਹੜੇ ਆ ਟੇਜ਼ਰ ਦੀ ਵਰਤੋਂ ਬਹੁਤ ਘੱਟ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਵੱਲੋਂ ਕੀਤੀ ਜਾਂਦੀ ਆ। ਸੋ ਇਹ ਵੀ ਦੇਖਣ ਵਾਲੀ ਗੱਲ ਰਹੂਗੀ। ਸੈਨ ਹੋਜ਼ੇ ਦੇ ਵਿੱਚ ਜਿਹੜੇ ਐਵਰਗ੍ਰੀਨ ਦੇ ਵਿੱਚ ਇੱਕ ਡਿਵੈਲਪਮੈਂਟ ਆ ਰਹੀ ਆ, ਉਸ ਨੂੰ ਲੈ ਕੇ ਵੀ ਇੱਕ ਜਿਹੜੀ ਪ੍ਰੋਪੋਜੀਸ਼ਨ ਹੈਗੀ ਉਹ ਜਿਹੜੀ ਸੈਨ ਹੋਜ਼ੇ ਦੇ ਤੁਹਾਨੂੰ ਬੈਲਟ ਦੇ ਵਿੱਚ ਜਿਹੜੇ ਆ ਉਹ ਦਿਖੂਗੀ। ਸੋ ਹਰ ਇੱਕ ਸ਼ਹਿਰ ਦੀ ਆਪਣੀ ਨਿੱਜੀਆਂ ਜਿਹੜੀਆਂ ਹੁੰਦੀਆਂ ਸਾਰੀਆਂ ਤਾਂ ਦੱਸਣੀਆਂ ਨਾਮੁਮਕਿਨ ਆ ਇੱਥੇ, ਪਰ ਤੁਹਾਨੂੰ ਜਿਹੜਾ ਜਿਸ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਆ ਉਹਦੇ ਬਾਰੇ ਤੁਹਾਨੂੰ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਜ਼ਰੂਰਤ ਆ, ਉਹਦੇ ਬਾਰੇ ਗਿਆਨ ਕਰਨ ਦੀ ਜਿਹੜੀ ਜ਼ਰੂਰਤ ਆ, ਤੇ ਵੋਟ ਜਿਹੜੀ ਆ ਪਰ ਉਹ ਤੁਸੀਂ ਜ਼ਰੂਰ ਪਾਉਣੀ ਹੈਗੀ ਆ। ਇਹ ਜਿਹੜਾ ਆ ਉਹ ਸਾਰਿਆਂ ਦੇ ਅੱਗੇ ਬੇਨਤੀ ਆ, ਅਪੀਲ ਆ ਵੀ ਜਿਹੜੇ ਵੀ ਰਜਿਸਟਰਡ ਹੈਗੇ ਨੇ ਵੋਟ ਦੇ ਲਈ ਇਹਨਾਂ ਪ੍ਰਾਇਮਰੀਜ਼ ਦੇ ਵਿੱਚ ਜਿਹੜੀ ਉਹ ਵੋਟ ਪਾਓ। ਤੇ ਨਵੰਬਰ ਦੇ ਵਿੱਚ ਜਿਹੜੇ ਰਹਿ ਗਏ ਨੇ ਅਜੇ ਤੱਕ ਰਜਿਸਟਰ ਨਹੀਂ ਕਰ ਸਕੇ ਸਿਟੀਜ਼ਨ ਜਿਹੜੇ ਆ ਜੇ ਬਣਨ ਵਾਲੇ ਨੇ ਜਾਂ ਜਿਹੜੇ ਉਹ ਤੋਂ ਪਹਿਲਾਂ ਬਣ ਜਾਣਗੇ ਤਾਂ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੀ ਵੋਟ ਜਿਹੜੀ ਆ ਉਹ ਜ਼ਰੂਰ ਰਜਿਸਟਰ ਕਰੋ। ਜ਼ਰੂਰੀ ਨਹੀਂ ਆ ਵੀ ਕਿਸੇ ਪਾਰਟੀ ਦੇ ਨਾਲ ਹੀ ਤੁਸੀਂ ਜੁੜ ਕੇ ਜਿਹੜੀ ਆ ਵੋਟ ਨੂੰ ਰਜਿਸਟਰ ਕਰਨਾ ਆ, ਤੁਸੀਂ ਬਗੈਰ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਵੀ ਆਪਣੀ ਵੋਟ ਆ ਉਹ ਤੁਸੀਂ ਰਜਿਸਟਰ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਪਾਰਟੀ ਪਸੰਦ ਆ ਤੁਸੀਂ ਉਹਦੇ ਨਾਲ ਕਰ ਲਓ, ਜੇ ਨਹੀਂ ਤਾਂ ਤੁਸੀਂ ਕਿਸੇ ਪਾਰਟੀ ਤੋਂ ਬਗੈਰ ਵੀ ਜਿਹੜੀ ਆ ਉਹ ਜ਼ਰੂਰ ਕਰ ਸਕਦੇ ਹੋ। ਬਿਲਕੁਲ। ਤੇ ਤੁਸੀਂ ਲੇਟਰ ਔਨ ਜਿੱਦਾਂ ਆ ਪਾਰਟੀ ਆਪਣੀ ਚੇਂਜ ਵੀ ਕਦੇ ਵੀ ਕਰ ਸਕਦੇ ਹੈਗੇ ਆ, ਜਿੱਦਾਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਚੇਂਜ ਕੀਤੀ ਸੀ। ਸੋ ਸਾਡਾ ਸਮਾਂ ਵੀ ਹੋ ਚੱਲਾ ਤੇ ਜਾਂਦੇ ਜਿਹੜੀ ਆ ਪਾਰਕਲੈਂਡ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ, ਜਿਹੜਾ ਸ਼ੂਟਰ ਸੀ ਨਿਕੋਲਸ ਕਰੂਜ਼, ਹੁਣ ਉਹਦੀ ਜਿਹੜੀ ਵੀਡੀਓ ਆ ਉਹ ਜਿਹੜੀ ਪੁਲਿਸ ਵਾਲੇ ਆ ਉਹਨਾਂ ਨੇ ਰਿਲੀਜ਼ ਕੀਤੀ ਆ ਵੀ ਉਸ ਨੇ ਇੱਕ ਵੀਡੀਓ ਜਿਹੜੀ ਆ ਉਹ ਸ਼ੂਟ ਕਰਨ ਤੋਂ ਪਹਿਲਾਂ ਜਿਹੜੀ ਆ ਬਣਾਈ ਸੀ, ਜਿਹਦੇ ਵਿੱਚ ਉਸਨੇ ਕਿਹਾ ਸੀ ਵੀ ਮੇਰਾ ਨਾਂ ਨਿਕ ਹੈਗਾ ਤੇ ਮੈਂ ਨੈਕਸਟ ਸਕੂਲ ਸ਼ੂਟਰ ਹੋਊਂਗਾ 2018 ਦਾ, ਤੇ ਮੇਰਾ ਗੋਲ ਜਿਹੜਾ ਆ 20 ਲੋਕਾਂ ਨੂੰ ਘੱਟੋ ਘੱਟ AR-15 ਦੇ ਨਾਲ ਮਾਰਨ ਦਾ ਹੈਗਾ ਆ। ਸੋ ਇਹ ਆਲਰੇਡੀ ਜਿਹੜਾ ਉਸਨੇ ਇਹ ਡਿਸਾਈਡ ਕੀਤਾ ਹੋਇਆ ਸੀ, ਪਰ ਹੁਣ ਇਹ ਨਹੀਂ ਪਤਾ ਵੀ ਵੀਡੀਓ ਬਾਅਦ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੱਥ ਲੱਗੀ ਆ, ਇਹ ਪਹਿਲਾਂ ਕਿਉਂ ਨਹੀਂ ਜਿਹੜੀ ਆ ਉਹਦੇ ਚਾਹੇ ਕਲਾਸਮੇਟ ਆ ਜਾਂ ਉਹਦੇ ਪੇਰੈਂਟਸ ਆ ਜਾਂ ਹੋਰ ਕਿਸੇ ਦੇ ਹੱਥ ਨਹੀਂ ਲੱਗੀ, ਤਾਂ ਅਗਰ ਪਤਾ ਚੱਲ ਜਾਂਦਾ ਤਾਂ ਘੱਟੋ ਘੱਟ ਉਹ ਜਿਹੜੇ ਬੱਚੇ ਮਾਰੇ ਗਏ ਆ ਉਹ ਮੌਤ ਤੋਂ ਬਚ ਜਾਂਦੇ।
ਜੀ। ਤੇ ਹਰਜੋਤ ਸਿੰਘ ਜੀ, ਇੱਥੇ ਜਿਹੜੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਆ ਉਹ ਸਮਾਪਤੀ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਇਜਾਜ਼ਤ ਦਿਓ। ਮੈਨੂੰ ਰਾਜਕਰਮਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।